ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਅਤ ਪਿਆਰੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੰਕਜ ਮੋਹ ਪਦ ਨਹੀਂ ਚਾਲੈ। ਹਮ ਦੇਖਾ ਤਹ ਡੂਬੀ ਅਲੀ। ਤਿਤ ਸਰਵਰ ਡੈ ਭਈ ਲੇ ਨਿਵਾਸਾ। ਪਾਣੀ ਪਾਵਕ ਤਿਨਹਿ ਕੀਆ। ਪੰਕਜ ਮੋਹ ਪਦ ਨਹੀਂ ਚਾਲੈ। ਹਮ ਦੇਖਾ ਤਹ ਡੂਬੀ ਅਲੀ। ਮਨ ਏਕ ਨਾ ਚੇਤਸ ਮੂੜ ਮਨਾ। ਹਰ ਵਿਸਰਤ ਤੇਰੇ ਗੁਣ ਗਲਿਆ। ਨਾਮ ਜਤੀ ਸਤੀ ਕਹੀਂ ਪੜਿਆ। ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ
ਕਲਪੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਲਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਿਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ, ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾ ਅੰਦਰ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤਮਈ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਅੰਮ੍ਰਿਤਮਈ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਜਗਤ ਜਲੰਦੇ ਨੂੰ ਤਾਰਦਿਆਂ ਜਦੋਂ ਨੀਮ ਖਾਰ ਪਰਬਤ ਦੇ ਮਹਾਰਾਜ ਸੱਚੇ ਪਾਤਸ਼ਾਹ ਗਏ ਹੈ, ਜਿਵੇਂ ਸੁਮੇਰ ਪਰਬਤ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਹੋ ਕਰਕੇ ਜੋ ਸਿੱਧਾਂ ਨੇ ਸਵਾਲ ਕੀਤੇ ਸਨ, ਜਿਵੇਂ ਜਿਵੇਂ ਮਨ ਵਿੱਚ ਸ਼ੰਕੇ ਸਨ, ਸਤਿਗੁਰੂ ਜੀ ਨੂੰ ਸਵਾਲ ਕਰੀ ਜਾਂਦੇ ਮਹਾਰਾਜ ਸੱਚੇ ਪਾਤਸ਼ਾਹ ਜੋ ਉੱਤਰ ਦੇ ਕਰਕੇ ਉਹਨਾਂ ਦੀ ਸ਼ੰਕਿਆਂ ਦੀ ਨਿਵਰਤੀ ਕਰ ਦਿੰਦੇ ਹੈ। ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਸ ਸਮੇਂ ਜਗਤ ਜਲਾਂਦੇ ਨੂੰ ਤਾਰਦਿਆਂ ਹੋਇਆ ਨੀਮ ਖਾਰ ਵਾਲੇ ਅਸਥਾਨ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਾਮਣਾ ਕੀਤਾ। ਸਿੱਧਾਂ ਨੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਹੈ, ਇਹ ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸੰਸਾਰ ਨੂੰ ਕਿਵੇਂ ਪਰਮਾਤਮਾ ਨੇ ਪੈਦਾ ਕੀਤਾ ਹੈ। ਜਗਤ ਦੇ ਪ੍ਰਕਿਰਤੀ ਬਾਰੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਉਪਦੇਸ਼ ਬਖਸ਼ੋ। ਇਸ ਪਾਵਨ ਸ਼ਬਦ ਦੇ ਵਿਚਾਰ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਪਹਿਲਾਂ ਸੰਸਾਰ ਦੇ ਜੀਵਾਂ ਦੇ ਪਰਥਾਏ, ਜੋ ਬੁੱਧੀ ਦੇ ਤਲ ਤੇ ਜੀਵਨ ਨਿਰਵਾਹ ਕਰਨ ਵਾਲੇ ਜੀਵ ਹੈ, ਤਿੰਨਾਂ ਦੇ ਪਰਥਾਏ ਸਤਿਗੁਰੂ ਜੀ ਉਚਾਰਨ ਕਰਨਗੇ। ਫਿਰ ਜੋ ਅੰਤਰੀਵ ਅਰਥ ਹਨ, ਜੋ ਬ੍ਰਹਮ ਵੇਤੇ ਬੰਦਗੀ ਕਰਨ ਵਾਲੇ, ਜਿਨ੍ਹਾਂ ਨੇ ਜਗਤ ਵਿੱਚ ਰਹਿੰਦਿਆਂ ਹੋਇਆਂ ਵੀ ਮਾਇਆ ਦੀ ਮੋਹ ਮਮਤਾ ਵਿੱਚ ਰਹਿੰਦਿਆਂ ਵੀ ਜਿਨ੍ਹਾਂ ਨੇ ਚਿੱਤ ਕੋ ਬਰਾਮ ਕਰਕੇ ਰੱਖਿਆ, ਜਿਨ੍ਹਾਂ ਨੇ ਤਿੰਨਾਂ ਗੁਣਾਂ ਤੋਂ ਅਤੀਤ ਹੋ ਕੇ ਜੀਵਨ ਨਿਰਵਾਹ ਕੀਤਾ, ਤਿੰਨਾਂ ਗੁਰਮੁਖਾਂ ਬ੍ਰਹਮ ਵੇਤਿਆਂ ਦੇ ਪ੍ਰਥਾਈ ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰਨਗੇ। ਪਿਆਰ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਵੋ, ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪਹਿਲਾ। ਆਸਾ ਰਾਗ ਅੰਦਰ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 12 ਅੰਗ ਤੇ ਸ਼ਬਦ ਰਾਹੀਂ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇਕ ਸਰਵਰੜੈ ਭਈ ਲੈ ਨਿਵਾਸਾ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰ ਰਹੇ ਹੈ। ਇਹ ਸਿੱਧੋ ਅਕਾਲ ਪੁਰਖ ਪਰਮਾਤਮਾ ਨੇ ਸੰਸਾਰ ਰੂਪੀ ਸਮੁੰਦਰ ਵਿੱਚ ਤਮਾਮ ਸੰਸਾਰ ਦੇ ਜੀਵਾਂ ਨੂੰ ਪੈਦਾ ਕੀਤਾ ਹੈ। ਤੇਤ ਸਰਵਰੜੈ ਸਮੁੰਦਰ ਨੂੰ ਕਿਹਾ ਜਾਂਦਾ ਹੈ। ਸਰਵਰੜੈ ਦਾ ਅਰਥ ਸੰਸਾਰ ਵੀ ਹੈ। ਸੰਸਾਰ ਵਿੱਚ ਜਿਤਨੇ ਵੀ ਪਰਮਾਤਮਾ ਦੇ ਪੈਦਾ ਕੀਤੇ ਹੈ ਭਈ ਲੈ ਨਿਵਾਸਾ। ਸੰਸਾਰ ਦੇ ਅੰਦਰ ਜਿਤਨੇ ਵੀ ਜੀਵਾਂ ਦਾ ਨਿਵਾਸ ਹੋਇਆ ਹੈ, ਜਿਸ ਵੀ ਜੀਵ ਨੇ ਜਗਤ ਅੰਦਰ ਜਨਮ ਧਾਰਨ ਕੀਤਾ ਹੈ, ਜਿਸ ਵੀ ਕਿਸੇ ਜੀਵ ਦਾ ਕਿਸੇ ਖਾਣੀ ਦੁਆਰਾ ਜਨਮ ਲੈ ਕੇ ਸੰਸਾਰ ਦੇ ਅੰਦਰ ਨਿਵਾਸ ਹੋਇਆ ਹੈ, ਕਿਉਂਕਿ ਪਹਿਲਾਂ ਮਾਤਾ ਦੇ ਗਰਭ ਦੇ ਵਿੱਚ ਜੀਵ ਦਾ ਨਿਵਾਸ ਹੁੰਦਾ ਹੈ। ਜਦੋਂ ਜਗਤ ਅੰਦਰ ਜਨਮ ਲੈਂਦਾ ਫਿਰ ਸੰਸਾਰ ਦੇ ਮਾਤ ਲੋਕ ਦੇ ਵੀ ਜੀਵ ਦਾ ਨਿਵਾਸ ਹੋਣਾ ਕਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਬਖਸ਼ਿਸ਼ ਕਰ ਰਹੇ ਹੈ। ਜਿਤਨੇ ਵੀ ਪਰਮਾਤਮਾ ਦੇ ਪੈਦਾ ਕੀਤੇ ਹੋਏ ਜੀਵ ਹੈ, ਜਿਸ ਵੀ ਢੰਗ ਦੁਆਰਾ ਕਿਸੇ ਜੀਵ ਦਾ ਜਨਮ ਹੋਇਆ, ਚਾਰ ਖਾਣੀਆਂ ਵਿੱਚੋਂ ਕਿਸੇ ਵੀ ਖਾਣੀ ਵਿੱਚ ਜੀਵ ਨੇ ਜਨਮ ਲਿਆ, ਸੰਸਾਰ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਦੁਆਰਾ ਜਿਸ ਜੀਵ ਦਾ ਸੰਸਾਰ ਦੇ ਅੰਦਰ ਜਨਮ ਲੈ ਕੇ ਨਿਵਾਸ ਲਿਆ ਹੈ। ਪਾਣੀ ਪਾਵਕ ਤਿਨਹਿ ਕੀਆ। ਪਾਣੀ ਪਾਵਕ ਅੱਗ, ਔਰ ਇਸੇ ਪ੍ਰਕਾਰ ਇਹਨਾਂ ਦੇ ਨਾਲ ਦੇ ਮਿਲੇ ਹੋਏ ਜਿਹੜੇ ਤੱਤ ਹੈ, ਪੰਜਾਂ ਤੱਤਾਂ ਤੋਂ ਪਰਮਾਤਮਾ ਨੇ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ। ਜਿਵੇਂ ਪਾਣੀ ਹੈ, ਅਗਨੀ ਹੈ, ਇਸੇ ਪ੍ਰਕਾਰ ਆਕਾਸ਼ ਹੈ, ਹਵਾ ਹੈ, ਪਰਮਾਤਮਾ ਨੇ ਧਰਤੀ ਹੈ। ਇਹ ਪੰਜਾਂ ਤੱਤਾਂ ਤੋਂ ਪਰਮੇਸ਼ਰ ਨੇ ਜੀਵਾਂ ਨੂੰ ਪੈਦਾ ਕੀਤਾ ਹੈ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹੈ, ਸਿੱਧੋ ਪਾਣੀ ਪਾਵਕ ਤਿਨਹਿ ਕੀਆ। ਪਾਣੀ ਹੈ, ਅੱਗ ਹੈ, ਆਦਿਕ ਜੇ ਪੰਜ ਤੱਤ ਹਨ, ਇਹਨਾਂ ਤੋਂ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ। ਔਰ ਇਸੇ ਪ੍ਰਕਾਰ ਫਿਰ ਆਰੰਭ ਤੋਂ ਪੜ੍ਹਦੇ ਹੋ ਜੀ। ਇਕ ਸਰਵਰੜੈ ਭਈ ਲੈ ਨਿਵਾਸਾ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਫਰਮਾਨ ਕਰਦੇ ਹੈ, ਇਹ ਸਿੱਧੋ ਸੰਸਾਰ ਦੇ ਅੰਦਰ ਤਮਾਮ ਜਿੱਥੇ ਪਰਮੇਸ਼ਰ ਦੇ ਹੋਰ ਬੁੱਧੀ ਦੇ ਤਲ ਤੇ ਜ਼ਿੰਦਗੀ ਜੀਉਣ ਵਾਲੇ ਪਰਮਾਤਮਾ ਨੇ ਜੀਵ ਪੈਦਾ ਕੀਤੇ ਹੈ, ਉੱਥੇ ਐਸੇ ਬੰਦਗੀ ਕਰਨ ਵਾਲੇ ਵਡਭਾਗੇ ਪੁਰਖ ਵੀ ਹੈ, ਜਿਨ੍ਹਾਂ ਨੇ ਸਤ ਸੰਗਤ ਰੂਪੀ ਸਰੋਵਰ ਦੇ ਵਿੱਚ ਨਿਵਾਸ ਕੀਤਾ ਹੈ। ਸਤ ਸੰਗਤ ਵੀ ਇੱਕ ਸਰੋਵਰ ਦੀ ਤਰ੍ਹਾਂ ਹੈ, ਜਿੱਥੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਐਸੀ ਰਹਿਮਤ ਵਰਤਦੀ ਹੈ, ਜੋ ਗੁਰਮੁਖ ਪਿਆਰੇ ਆਪਣੇ ਮਨ ਨੂੰ ਉਜਲ ਕਰਨ ਵਾਸਤੇ, ਮਨ ਨੂੰ ਪਵਿੱਤਰ ਕਰਨ ਵਾਸਤੇ ਸਤ ਸੰਗਤ ਰੂਪੀ ਸਰੋਵਰ ਤੇ ਆ ਕੇ ਇਸ਼ਨਾਨ ਕਰਦੇ ਹੈ। ਜੋ ਅੰਤਰਮੁਖੀ ਹੋ ਕੇ ਗੁਰਮੁਖ ਪਿਆਰੇ ਪਰਮੇਸ਼ਰ ਦੇ ਨਾਮ ਰੂਪ ਜਲ ਦੁਆਰਾ ਇਸ਼ਨਾਨ ਕਰਦੇ ਹੈ, ਐਸਾ ਉਹਨਾਂ ਗੁਰਮੁਖਾਂ ਦਾ ਜੀਵਨ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਹੈ, ਜਿਨ੍ਹਾਂ ਨੇ ਸਤ ਸੰਗਤ ਰੂਪੀ ਸਰੋਵਰ ਦੇ ਵਿੱਚ ਨਿਵਾਸ ਕੀਤਾ ਹੈ। ਪਾਣੀ ਪਾਵਕ ਤਿਨਹਿ ਕੀਆ। ਸੰਸਾਰ ਭਰ ਦੇ ਵਿੱਚ ਤਮਾਮ ਤਰ੍ਹਾਂ ਤਰ੍ਹਾਂ ਦੀ ਰੰਗਾਂ ਦੀ ਪਰਮੇਸ਼ਰ ਦੀ ਮਾਇਆ ਪੈਦਾ ਕੀਤੀ ਹੈ, ਜਿਸ ਦਾ ਇੰਨਾ ਜ਼ਿਆਦਾ ਬਲ ਵਰਤ ਰਿਹਾ ਹੈ। ਐਸੀ ਇਹ ਪ੍ਰਬਲ ਮਾਇਆ ਹੈ ਕਿ ਇਹਦੇ ਬਲ ਨੂੰ ਮਿਣਿਆ ਨਹੀਂ ਜਾ ਸਕਦਾ, ਤੋਲਿਆ ਨਹੀਂ ਜਾ ਸਕਦਾ, ਨਾ ਹੀ ਗਿਣਿਆ ਜਾ ਸਕਦਾ ਹੈ। ਕਿਉਂਕਿ ਪਰਮਾਤਮਾ ਦੀ ਚੇਤਨ ਸੱਤਾ, ਪਰਮੇਸ਼ਰ ਦੀ ਸ਼ਕਤੀ ਇਸ ਜੜ ਮਾਇਆ ਵਿੱਚ ਵਰਤ ਰਹੀ ਹੈ, ਤਾਂ ਹੀ ਇਸ ਨੇ ਚੇਤਨਤਾ ਵਿੱਚ ਆਪਣਾ ਕੀਤਾ। ਇਹ ਸਾਧ ਸੰਗਤ ਜੀ, ਜਿਵੇਂ ਅਹਰਨ ਦੇ ਉੱਪਰ ਆਪਣੇ ਹੱਥ ਵਿੱਚ ਕੋਈ ਹਥੌੜਾ ਪਕੜ ਕਰਕੇ ਜਿੰਨਾ ਬਲ ਦੇ ਨਾਲ ਮਾਰੇਗਾ ਨਾ, ਉਹਨਾਂ ਜ਼ਿਆਦਾ ਪਏ ਹੋਏ ਕਿਸੇ ਔਜ਼ਾਰ ਤੇ, ਕਿਸੇ ਸ਼ਸਤਰ ਤੇ ਜਾਂ ਲੋਹੇ ਦੀ ਕਿਸੇ ਵਸਤੂ ਤੇ ਜਾ ਕਰਕੇ ਬਲ ਲੱਗੇਗਾ। ਜਿੰਨਾ ਕੁ ਕਿਸੇ ਵਿੱਚ ਬਲ ਹੋਵੇਗਾ,
ਹਥੌੜਾ ਆਪਣੇ ਆਪ ਵਿੱਚ ਚੇਤਨ ਨਹੀਂ ਹੈ, ਪਰ ਚੇਤਨਤਾ ਹੀ ਤਾਂ ਆਈ ਹੈ ਜਦੋਂ ਚੇਤਨ ਜੀਵ ਨੇ ਉਸ ਨੂੰ ਪਕੜ ਕਰਕੇ ਬਲ ਦਾ ਦਾਗ ਕਰਕੇ ਪੂਰੇ ਜ਼ੋਰ ਦੇ ਨਾਲ ਅਹਰਨ ਦੇ ਉੱਪਰ ਮਾਰਨਾ ਕੀਤਾ ਹੈ। ਨਹੀਂ ਤਾਂ ਆਪਣੇ ਆਪ ਹਥੌੜਾ ਨਹੀਂ ਚੱਲਦਾ, ਕਿਉਂਕਿ ਜੜ ਹੈ। ਇਸੇ ਪ੍ਰਕਾਰ ਮਾਇਆ ਵੀ ਜੜ ਹੈ। ਇਹ ਜੜ ਮਾਇਆ ਵਿੱਚ ਪਰਮਾਤਮਾ ਦੀ ਚੇਤਨਤਾ ਹੀ ਆਈ ਹੈ। ਜੇ ਪਰਮੇਸ਼ਰ ਦਾ ਬਲ ਮਿਣਿਆ ਨਹੀਂ ਜਾ ਸਕਦਾ, ਤੋਲਿਆ ਨਹੀਂ ਜਾ ਸਕਦਾ, ਗਿਣਿਆ ਨਹੀਂ ਜਾ ਸਕਦਾ, ਜੜ ਮਾਇਆ ਵਿੱਚ ਆਏ ਹੋਏ ਪਰਮਾਤਮਾ ਦੇ ਬਲ ਵਾਹਿਗੁਰੂ ਦੀ ਸ਼ਕਤੀ ਨੂੰ ਭਲਾ ਕਿਵੇਂ ਕੋਈ ਤੋਲ ਸਕਦਾ, ਕਿਵੇਂ ਮਾਪ ਸਕਦਾ ਹੈ। ਇਸ ਪ੍ਰਕਾਰ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰ ਰਹੇ ਹੈ। ਹਜ਼ੂਰ ਕਹਿੰਦੇ ਹਨ, ਪਾਣੀ ਪਾਵਕ ਤਿਨਹਿ ਕੀਆ। ਐਸੀ ਇਹ ਬਲ ਵਾਲੀ ਪ੍ਰਬਲ ਮਾਇਆ ਹੈ, ਪਾਵਕ ਅੱਗ ਦੀ ਤਰ੍ਹਾਂ ਸੰਸਾਰ ਦੇ ਜੀਵਾਂ ਨੂੰ ਸਾੜੀ ਹੀ ਜਾ ਰਹੀ ਹੈ। ਤਮਾਮ ਸੰਸਾਰ ਦੇ ਜੀਵਾਂ ਦੇ ਅੰਦਰ ਈਰਖਾ ਰੂਪ ਅੱਗ ਭਰ ਦਿੰਦੀ ਹੈ, ਜਿਸ ਕਰਕੇ ਇੱਕ ਦੂਜੇ ਦੇ ਨਾਲ ਬਾਰ-ਬਾਰ ਈਰਖਾ ਕਰ ਕਰਕੇ ਜੀਵ ਲੜਦੇ ਰਹਿੰਦੇ ਆ, ਝਗੜਦੇ ਰਹਿੰਦੇ ਆ। ਬਾਰ-ਬਾਰ ਕਦੇ ਕਿਸੇ ਨਾਲ ਲੜ ਪਏ, ਕਦੇ ਕਿਸੇ ਨਾਲ ਝਗੜਾ ਕਰ ਲਿਆ। ਇਸ ਮਾਇਆ ਰੂਪੀ ਅਗਨੀ ਕਰਕੇ ਹਰ ਸਮੇਂ ਜੀਵ ਸੜਦੇ ਰਹਿੰਦੇ ਆ। ਪਰ ਜਿਨ੍ਹਾਂ ਗੁਰਮੁਖਾਂ ਨੇ ਸਤ ਸੰਗਤ ਰੂਪੀ ਸਰੋਵਰ ਦੇ ਵਿੱਚ ਨਿਵਾਸ ਕਰ ਲਿਆ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਪਾਣੀ ਪਾਵਕ ਤਿਨਹਿ ਕੀਆ। ਪਾਵਕ ਜਿਹੜੀ ਅੱਗ ਦੀ ਤਰ੍ਹਾਂ ਇਹ ਮਾਇਆ ਸਾੜਨ ਵਾਲੀ ਹੈ, ਇਸ ਨੂੰ ਪਾਣੀ ਦੀ ਤਰ੍ਹਾਂ ਸ਼ਾਂਤ ਕਰ ਦਿੱਤਾ ਹੈ। ਇਸ ਨੂੰ ਪਾਣੀ ਦੀ ਤਰ੍ਹਾਂ ਉਹਨਾਂ ਨੇ ਠੰਡੀ ਕਰ ਦਿੱਤਾ ਹੈ। ਗੁਰਮੁਖਾਂ ਨੇ ਸਤ ਸੰਗਤ ਰੂਪੀ ਸਰੋਵਰ ਦੇ ਵਿੱਚ ਨਿਵਾਸ ਕਰਕੇ, ਜਿਵੇਂ ਸਤ ਸੰਗਤ ਜੀ ਜਿਤਨੇ ਵੀ ਮਹਾਨ ਕੋਈ ਸੇਵਾ ਕਰਦਾ ਹੈ ਨਾ, ਪਰਮਾਤਮਾ ਨੇ ਜਿਸ ਕਿਸੇ ਨੂੰ ਜਿਤਨੀ ਕੋਈ ਸ਼ਕਤੀ ਬਖਸ਼ੀ ਹੈ, ਕੋਈ ਤਨ ਕਰਕੇ ਸੇਵਾ ਕਰਦਾ ਹੈ, ਕੋਈ ਮਨ ਕਰਕੇ, ਕੋਈ ਧਨ ਕਰਕੇ ਗੁਰਮੁਖ ਪਿਆਰਾ ਸੇਵਾ ਕਰਦਾ ਹੈ। ਜਿਵੇਂ ਪਰਮਾਤਮਾ ਨੇ ਕਿਸੇ ਨੂੰ ਬਲ ਬਖਸ਼ਿਆ ਹੈ, ਕਿਉਂਕਿ ਤਨ ਮਨ ਤੇ ਧਨ ਦੁਆਰਾ ਹੀ ਸੇਵਾ ਕੀਤੀ ਜਾ ਸਕਦੀ ਹੈ। ਕੋਈ ਤਨ ਕਰਕੇ ਗੁਰਮੁਖ ਪਿਆਰੇ ਗੁਰੂ ਘਰ ਦੇ ਵਿੱਚ ਲੰਗਰ ਵਰਤਾਉਣ ਦੀ ਸੇਵਾ ਕਰਦੇ ਆ, ਬਰਤਨਾਂ ਦੀ, ਜੋੜਿਆਂ ਦੀ, ਝਾੜੂ ਫੇਰਨ ਦੀ ਸੇਵਾ ਕਰਦੇ ਆ। ਇਸ ਪ੍ਰਕਾਰ ਇਹ ਤਨ ਦੀ ਸੇਵਾ ਹੈ, ਜਿਹੜੀ ਹੱਥੀਂ ਸੇਵਾ ਕਰਨੀ ਹੈ। ਇੱਕ ਮਨ ਕਰਕੇ ਸੇਵਾ ਹੈ, ਅਡੋਲ ਚੌਂਕੜਾ ਲਗਾ ਕਰਕੇ ਇੱਕ ਚਿੱਤ ਹੋ ਕੇ ਪਰਮਾਤਮਾ ਦੀ ਯਾਦ ਵਿੱਚ ਜੁੜੇ ਰਹਿਣਾ। ਪਰਮੇਸ਼ਰ ਦੇ ਨਾਮ ਰੂਪੀ ਚਰਨਾਂ ਨੂੰ ਮਨ ਰੂਪੀ ਹੱਥਾਂ ਦੇ ਨਾਲ ਸਾਫ਼ ਕਰਨ ਦਾ ਭਾਵ ਸਪਰਸ਼ ਕਰਨਾ, ਇੱਕ ਚਿੱਤ ਹੋ ਕੇ ਪਰਮੇਸ਼ਰ ਦਾ ਸਿਮਰਨ ਕਰਨਾ, ਇਹ ਮਨ ਕਰਕੇ ਸੇਵਾ ਹੈ। ਇੱਕ ਧਨ ਕਰਕੇ ਸੇਵਾ, ਜਿਤਨੀ ਕੁ ਪਰਮਾਤਮਾ ਨੇ ਯਥਾ ਸ਼ਕਤ ਜਿਤਨੀ ਵੀ ਕਿਸੇ ਨੂੰ ਸਮਰੱਥਾ ਬਖਸ਼ੀ ਹੈ, ਉਹਨਾਂ ਉਹ ਧਨ ਗੁਰੂ ਕੀ ਸੰਗਤ ਵਾਸਤੇ ਗੁਰੂ ਘਰ ਦੇ ਵਿੱਚ ਲਿਆ ਕਰਕੇ ਅਰਪਣ ਕਰ ਦਿੰਦੇ ਹੈ। ਸਤਿਗੁਰੂ ਜੀ ਦੇ ਚਰਨਾਂ ਵਿੱਚੋਂ ਭੇਟਾ ਲਿਆ ਕਰਕੇ ਅਰਪਣ ਕਰਦੇ ਹੈ। ਇਹ ਤਨ ਮਨ ਤੇ ਧਨ ਕਰਕੇ ਜਿਸ ਵੀ ਢੰਗ ਨਾਲ ਕੋਈ ਜੀਵ ਸੇਵਾ ਕਰਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿੰਨਾ ਕੁ ਵਾਹਿਗੁਰੂ ਕਿਸੇ ਨੂੰ ਬਲ ਬਖਸ਼ਦਾ ਹੈ, ਉਨੀ ਕੁ ਉਹ ਗੁਰਮੁਖ ਪਿਆਰਾ ਸੇਵਾ ਕਰ ਲੈਂਦਾ ਹੈ। ਤੇ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਸਤ ਸੰਗਤ ਰੂਪ ਵਿੱਚ ਆ ਕਰਕੇ ਅਕਾਲ ਪੁਰਖ ਪਰਮੇਸ਼ਰ ਦਾ ਜਸ ਗਾਇਆ, ਹਜੂਰ ਬਖਸ਼ਿਸ਼ ਕਰਦੇ ਆ। ਪਾਣੀ ਪਾਵਕ ਤਿਨਹਿ ਕੀਆ। ਪਾਵਕ ਅੱਗ ਦੀ ਤਰ੍ਹਾਂ ਜੋ ਮਾਇਆ ਜੀਵਾਂ ਤੇ ਹਿਰਦਿਆਂ ਨੂੰ ਸਾੜਨ ਵਾਲੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਉਹਨਾਂ ਨੇ ਪਾਣੀ ਦੀ ਤਰ੍ਹਾਂ ਉਜਲ ਕਰ ਦਿੱਤੀ ਹੈ। ਭਾਵ ਪਾਣੀ ਜਿਵੇਂ ਉਜਲ ਹੁੰਦਾ ਹੈ ਨਾ, ਇਸੇ ਤਰ੍ਹਾਂ ਮਾਇਆ ਵੀ ਸਫਲੀ ਤਾਂ ਹੁੰਦੀ ਹੈ ਜੇ ਆਪਣੀ ਕਿਰਤ ਕਮਾਈ ਦੇ ਵਿੱਚੋਂ 10ਵਾਂ ਹਿੱਸਾ ਗੁਰੂ ਕੇ ਹੁਕਮ ਅਨੁਸਾਰ ਗੁਰੂ ਚਰਨਾਂ ਵਿੱਚ ਅਰਪਣ ਕੀਤਾ ਜਾਵੇ। 52 ਭਜਨ ਅਸੀਂ ਪੜ੍ਹਦੇ ਹਾਂ। ਗੁਰੂ ਕਲਗੀਧਰ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹਜੂਰ ਨੇ ਜੋ ਭਜਨ ਕੀਤੇ ਹੈ, ਜਿੱਥੇ ਧਰਮ ਦੀ ਕਿਰਤ ਕਰਨਾ, ਫਿਰ ਵੰਡ ਕੇ ਛਕਣਾ, ਦਸਵੰਧ ਜਿਹੜਾ ਹੈ ਆਪਣੀ ਕਿਰਤ ਕਮਾਈ ਦਾ ਗੁਰੂ ਦੀਆਂ ਸੰਗਤਾਂ ਲਈ ਗੁਰੂ ਚਰਨਾਂ ਵਿੱਚ ਅਰਪਣ ਕਰਨਾ, ਇਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ। ਐਸਾ ਗੁਰਮੁਖ ਪਿਆਰਿਆਂ ਨੇ ਇਹ ਸਾੜਨ ਵਾਲੀ ਮਾਇਆ ਨੂੰ ਅਗਨੀ ਦੀ ਤਰ੍ਹਾਂ, ਜਿਹੜਾ ਪ੍ਰਚੰਡ ਜੀ ਦਾ ਬੜਾ ਪ੍ਰਤਾਪ ਹੈ, ਇਸ ਨੂੰ ਠੰਡੀ ਸ਼ੀਤਲ ਕਰ ਦੇਣਾ ਕੀਤਾ ਹੈ। ਸਤ ਸੰਗਤ ਦੇ ਵਿੱਚ ਲਿਆ ਕੇ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਦੇ ਬਖਸ਼ਿਸ਼ ਭਰੇ ਬਚਨ ਹੈ। ਕਹਿੰਦੇ ਹਨ, ਐਸੇ ਜੋ ਗੁਰਮੁਖ ਪਿਆਰੇ ਹੈ ਨਾ, ਉਹ ਆਪਣੀ ਕੀਤੀ ਹੋਈ ਕਿਰਤ ਕਮਾਈ ਨੂੰ ਵੀ ਸਫਲਿਆ ਕਰ ਲੈਂਦੇ ਹੈ। ਉਹਨਾਂ ਗੁਰਮੁਖਾਂ ਦਾ ਲੋਕ ਪਰਲੋਕ ਸਵਾਰਿਆ ਜਾਂਦਾ,
ਜੋ ਗੁਰਮੁਖ ਪਿਆਰੇ ਕੀਤੀ ਹੋ ਕਿਰਤ ਕਮਾਈ ਵਿੱਚੋਂ ਲਿਆ ਕਰਕੇ ਗੁਰੂ ਚਰਨਾਂ ਵਿੱਚ ਦਸਵੰਧ ਕੱਢਦੇ ਹੈ। ਔਰ ਇਹਦੇ ਨਾਲ ਨਾਲ ਸਵਾਸਾਂ ਦਾ ਵੀ ਜੋ ਗੁਰਮੁਖ ਪਿਆਰੇ ਦਸਵੰਧ ਕੱਢਦੇ ਹੈ। ਜਿਵੇਂ 24 ਘੰਟਿਆਂ ਦੇ ਵਿੱਚੋਂ ਘੱਟ ਤੋਂ ਘੱਟ 2.5 ਘੰਟੇ ਸਿਮਰਨ ਕਰਨਾ ਹਰ ਇੱਕ ਸਿੱਖ ਦਾ ਇਹ ਫਰਜ਼ ਬਣਦਾ ਹੈ। ਘੱਟ ਤੋਂ ਘੱਟ 2.5 ਘੰਟੇ ਗੁਰੂ ਸਾਹਿਬ ਜੀ ਦਾ ਹੁਕਮ ਹੈ। ਪੰਜ ਪਿਆਰੇ ਸਾਹਿਬਾਨ ਨੇ ਵਚਨ ਕਰਿਆ ਕਰਦੇ ਹੈ ਕਿ ਘੱਟ ਤੋਂ ਘੱਟ 2.5 ਘੰਟੇ ਇੱਕ ਦਿਨ ਰਾਤ ਦੇ ਵਿੱਚ ਹਰ ਇੱਕ ਗੁਰਸਿੱਖ ਦਾ ਫਰਜ਼ ਬਣਦਾ ਕਿ ਸਿਮਰਨ ਕਰਨਾ। ਸਵਾ ਘੰਟਾ ਸਵੇਰੇ, ਸਵਾ ਘੰਟਾ ਸ਼ਾਮ ਨੂੰ, ਵੱਧ ਜਿੰਨਾ ਕੋਈ ਕਰ ਸਕੇ, ਜਿੰਨਾ ਪਰਮੇਸ਼ਰ ਕਿਸੇ ਨੂੰ ਬਲ ਬਖਸ਼ੇ ਉਹਦਾ ਲਾਭ ਹੀ ਲਾਭ ਹੈ, ਕੋਈ ਘਾਟਾ ਪੈਣ ਵਾਲਾ ਨਹੀਂ ਹੈ। ਪਰ 2.5 ਘੰਟੇ ਘੱਟ ਤੋਂ ਘੱਟ ਤੇ ਮਹਾਰਾਜ ਸੱਚੇ ਪਾਤਸ਼ਾਹੀ ਦਾ ਹੁਕਮ ਹੈ ਨਾ। ਇਹ ਉਹ ਕਹਿੰਦੇ ਹਨ ਕਿ ਪ੍ਰਤੱਖ ਵੀ ਆਪਣੀ ਕਿਰਤ ਕਮਾਈ ਦੇ ਵਿੱਚੋਂ ਸਤ ਸੰਗਤ ਦੇ ਵਾਸਤੇ ਦਸਵੰਧ ਕੱਢਣਾ ਹੈ। ਫਿਰ 24 ਘੰਟਿਆਂ ਦੇ ਵਿੱਚੋਂ ਇੱਕ ਦਿਨ ਰਾਤ ਦਾ ਜਿਹੜਾ ਸਵਾਸਾਂ ਦਾ ਦਸਵੰਧ ਕੱਢਣਾ ਹੈ ਵੀ ਗੁਰਸਿੱਖ ਵਾਸਤੇ ਸਤਿਗੁਰੂ ਜੀ ਨੇ ਹੁਕਮ ਕੀਤਾ ਹੈ। ਜਿਹੜਾ ਪ੍ਰਤੱਖ ਕਮਾਈ ਵਿੱਚੋਂ ਸਵਾਸਾਂ ਦਾ ਦਸਵੰਧ ਕੱਢਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਗੁਰਮੁਖ ਪਿਆਰਾ ਆਪਣੇ ਜੀਵਨ ਨੂੰ ਕਿਰਤਾਰਥ ਕਰ ਲੈਂਦਾ। ਤੇ ਜੋ ਹਰ ਸਮੇਂ ਜੀਵਾਂ ਨੂੰ ਸਾੜਨ ਵਾਲੀ ਈਰਖਾ ਭਰੀ ਅੱਗ ਵਾਲੀ ਇਹ ਮਾਇਆ ਹੈ, ਪ੍ਰਬਲ ਔਰ ਪ੍ਰਚੰਡ ਇਹ ਮਾਇਆ ਹੈ। ਗੁਰਮੁਖਾਂ ਨੇ ਸਤ ਸੰਗਤ ਵਿੱਚ ਲਿਆ ਕੇ ਗੁਰੂ ਚਰਨਾਂ ਵਿੱਚ ਅਰਪਣ ਕਰਕੇ ਇਸ ਨੂੰ ਸੀਤਲ ਕਰ ਦੇਣਾ ਕੀਤਾ। ਮਾਇਆ ਵੀ ਸਫਲੀ ਕਰ ਲਈ ਹੈ। ਔਰ ਸਾਧ ਸੰਗਤ ਜੀ ਆਪ ਦੇਖ ਰਹੇ ਹੋ ਕਿੰਨੇ ਗੁਰੂ ਅਸਥਾਨਾਂ ਦੀਆਂ ਮਹਾਨ ਸੇਵਾਵਾਂ ਚੱਲ ਰਹੀਆਂ ਨੇ ਮਹਾਂਪੁਰਖਾਂ ਵੱਲੋਂ। ਸਾਧ ਸੰਗਤ ਜੀ ਇਹ ਜਿਹੜੀ ਜੜ ਮਾਇਆ ਹੈ ਨਾ, ਇਹਦੇ ਵਿੱਚ ਚੇਤਨਤਾ ਆਈ ਬੜੀ ਪ੍ਰਬਲ ਹੈ। ਜੀਵਾਂ ਨੂੰ ਐਸੀ ਪ੍ਰਚੰਡ ਇਹ ਮਾਇਆ ਹੈ ਅਗਨੀ ਦੀ ਤਰ੍ਹਾਂ ਸਾੜਦੀ ਜਾ ਰਹੀ ਹੈ। ਪਰ ਬੰਦਗੀ ਕਰਨ ਵਾਲੇ ਮਹਾਂਪੁਰਖਾਂ ਨੇ ਜਿਨ੍ਹਾਂ ਨੇ ਸਤ ਸੰਗਤ ਰੂਪੀ ਸਰੋਵਰ ਦੇ ਵਿੱਚ ਨਿਵਾਸ ਕੀਤਾ, ਤਿਨਾਂ ਨੇ ਇਸ ਮਾਇਆ ਨੂੰ ਲੇਖੇ ਲਾਉਣ ਦੇ ਵਾਸਤੇ, ਇਸ ਮਾਇਆ ਨੂੰ ਸਫਲਿਆਂ ਕਰਨ ਵਾਸਤੇ, ਮਾਇਆ ਨੂੰ ਸੀਤਲ ਕਰਨ ਦੇ ਵਾਸਤੇ ਗੁਰੂ ਕੇ ਅਸਥਾਨ ਬਣਾਵਣਾ ਕੀਤੇ ਹੈ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਫਰਮਾਨ ਕਰ ਰਹੇ ਹੈ, ਹਜੂਰ ਬਖਸ਼ਿਸ਼ ਕਰਦੇ ਨੇ, ਪਾਣੀ ਪਾਵਕ ਤਿਨਹਿ ਕੀਆ। ਪਾਣੀ ਦੀ ਤਰ੍ਹਾਂ ਇਹਨੂੰ ਸੀਤਲ ਕਰ ਦਿੱਤਾ। ਪਾਵਕ ਜੋ ਅੱਗ ਦੀ ਤਰ੍ਹਾਂ ਪ੍ਰਚੰਡ ਇਹ ਸਾੜਨ ਵਾਲੀ ਮਾਇਆ ਹੈ। ਔਰ ਇਸੇ ਪ੍ਰਕਾਰ ਫਿਰ ਆਰੰਭ ਤੋਂ ਪੜ੍ਹ ਦੇਵੋ ਜੀ। ਤਿਤ ਸਰਵਰ ਡੈ ਭਈ ਲੈ ਨਿਵਾਸਾ। ਹਜੂਰ ਫਰਮਾਨ ਕਰਦੇ ਹੈ, ਸੰਸਾਰ ਦੇ ਅੰਦਰ ਜਿਨ੍ਹਾਂ ਜੀਵਾਂ ਦਾ ਨਿਵਾਸ ਹੋਇਆ, ਜਗਤ ਅੰਦਰ ਜਿਨ੍ਹਾਂ ਨੇ ਸੰਸਾਰ ਸਮੁੰਦਰ ਦੇ ਵਿੱਚ ਜਨਮ ਧਾਰਨ ਕੀਤਾ, ਜਗਤ ਅੰਦਰ ਨਿਵਾਸ ਲਿਆ ਹੈ। ਪਾਣੀ ਪਾਵਕ ਤਿਨਹਿ ਕੀਆ। ਸੰਸਾਰ ਦੇ ਅੰਦਰ ਪਰਮਾਤਮਾ ਨੇ ਧਨ ਔਰ ਪਦਾਰਥ ਜੋ ਕੁਝ ਵੀ ਜੀਵਨ ਦੇ ਵਿੱਚ ਬਖਸ਼ਿਆ ਹੈ, ਇਹ ਤਾਂ ਕੇਵਲ ਸੰਸਾਰ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਹੈ। ਜਿਵੇਂ ਸਾਧ ਸੰਗਤ ਜੀ ਕਿਸੇ ਨੂੰ ਕੋਈ ਕੰਮ ਸੌਂਪਿਆ ਹੋਵੇ ਨਾ ਕਿ ਕਾਰਜ ਕਰਨਾ, ਜਿੰਨਾ ਵੱਡਾ ਕਿਸੇ ਕੋਲ ਕਾਰਜ ਹੋਵੇ, ਜਿਤਨਾ ਵੱਡਾ ਕਿਸੇ ਨੂੰ ਫਰਜ਼ ਦਿੱਤਾ ਹੋਵੇ ਕਿ ਤੂੰ ਆਪਣਾ ਫਰਜ਼ ਅਦਾ ਕਰਨਾ ਹੈ, ਸਾਧ ਸੰਗਤ ਜੀ ਉਹਨੇ ਜ਼ਿਆਦਾ ਨੂੰ ਸੁੱਖ ਸਹੂਲਤਾਂ ਪ੍ਰਾਪਤ ਹੁੰਦੀਆਂ ਨੇ ਜਿੰਨਾ ਜ਼ਿਆਦਾ ਕਿਸੇ ਕੋਲ ਕਾਰਜ ਵੱਡਾ ਹੋਵੇ। ਤੇ ਪ੍ਰਮਾਤਮਾ ਨੇ ਸਭ ਤੋਂ ਵੱਡਾ ਤੇ ਸ਼੍ਰੋਮਣੀ ਕਾਰਜ ਮਨੁੱਖ ਜੀਵਨ ਬਖਸ਼ਿਸ਼ ਕੀਤਾ ਹੈ। ਇਹ ਮਾਨਸ ਦੇਹੀ ਅੰਦਰ ਮਨੁੱਖ ਨੂੰ ਪ੍ਰਮਾਤਮਾ ਨੇ ਬਖਸ਼ਿਆ। ਸੁੱਖ ਸਹੂਲਤਾਂ ਵੀ ਪ੍ਰਮਾਤਮਾ ਨੇ 84 ਲੱਖ ਜੂਨਾਂ ਦੇ ਨਾਲੋਂ ਵੱਧ ਪਰਮੇਸ਼ਰ ਨੇ ਬਖਸ਼ਿਸ਼ ਕੀਤੀਆਂ ਹਨ। ਕਿਉਂਕਿ ਸਭ ਤੋਂ ਵੱਡਾ ਫਰਜ਼ ਮਨੁੱਖ ਦਾ ਇਹੋ ਹੀ ਹੈ, ਇਹ ਵਾਹਿਗੁਰੂ ਤੋਂ ਵਿਛੜੇ ਹੋਏ ਪ੍ਰਮਾਤਮਾ ਦੇ ਨਾਲ ਮਿਲਣਾ ਸਭ ਤੋਂ ਜਿਹੜਾ ਵੱਡਾ ਇਹ ਫਰਜ਼ ਹੈ। ਅਗਿਆਤ ਹੋਣੇ ਕਰਕੇ ਜੀਵ ਸੰਸਾਰ ਦੇ ਅੰਦਰ ਪਦਾਰਥਾਂ ਰੂਪੀ ਪਾਣੀ ਵਿੱਚ ਹਰ ਸਮੇਂ ਮਿਲਿਆ ਰਹਿੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਬਖਸ਼ਿਸ਼ ਕਰਦੇ ਹੈ, ਇਹ ਜੀਵ ਦਾ ਚਿੱਤ ਹਰ ਸਮੇਂ ਪਦਾਰਥਾਂ ਰੂਪੀ ਪਾਣੀ ਵਿੱਚ ਹੀ ਡੁੱਬਾ ਰਹਿੰਦਾ ਹੈ। ਪਾਣੀ ਪਾਵਕ ਤਿਨਹਿ ਕੀਆ, ਜਿਹੜਾ ਪਦਾਰਥਾਂ ਰੂਪੀ ਜਲ ਹੈ ਇਹਦੇ ਵਿੱਚ ਹਰ ਸਮੇਂ ਜੀਵ ਦਾ ਚਿੱਤ ਡੁੱਬਾ ਰਹਿੰਦਾ ਹੈ। ਥੋੜਾ ਮਿਲਿਆ ਤੇ ਹੋਰ ਪਾਉਣ ਵਾਸਤੇ ਹਰ ਸਮੇਂ ਤ੍ਰਿਸ਼ਨਾਲੂ ਬਣ ਕੇ ਰਹਿੰਦਾ। ਪਾਵਕ ਅੱਗ ਜਿਹੜੀ ਹੈ ਨਾ, ਜੋ ਤ੍ਰਿਸ਼ਨਾ ਹੈ ਇਹ ਅਗਨੀ ਦੀ ਤਰ੍ਹਾਂ ਹੈ, ਜੋ ਅੰਦਰ ਦੀ ਭੁੱਖ ਹੈ। ਜਿਵੇਂ ਹਜੂਰ ਦੇ ਵਚਨ ਆਉਂਦੇ ਆ ਨਾ, ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਹੈ,
ਕੋਈ ਵਿਰਲੇ ਹੀ ਗੁਰਮੁਖ ਪਿਆਰੇ ਜਿਨ੍ਹਾਂ ਦੀ ਤ੍ਰਿਸ਼ਨਾ ਰੂਪੀ ਅੱਗ ਬੁਝਣਾ ਕੀਤੀ ਹੈ, ਜਿਨ੍ਹਾਂ ਦੀ ਲਟ ਲਟ ਕਰਦੇ ਹੋਏ ਅੰਦਰ ਦੀ ਭੁੱਖ ਰੂਪੀ ਇਹ ਅੱਗ ਬਲ ਰਹੀ ਹੈ ਨਾ, ਜਿਨ੍ਹਾਂ ਦੇ ਮਹਾਰਾਜ ਸੱਚੇ ਪਾਤਸ਼ਾਹੀ ਦੀ ਬਖਸ਼ਿਸ਼ ਹੋਈ ਹੈ, ਉਹਨਾਂ ਗੁਰਮੁਖਾਂ ਦੀ ਤ੍ਰਿਸ਼ਨਾ ਰੂਪੀ ਅੱਗ ਬੁਝੀ ਹੈ, ਜਿਨ੍ਹਾਂ ਨੇ ਸਤਿਗੁਰੂ ਜੀ ਤੋਂ ਨਾਮ ਰੂਪੀ ਜਲ ਧਾਰਨ ਕੀਤਾ। ਨਹੀਂ ਤਾਂ ਹਜੂਰ ਬਖਸ਼ਿਸ਼ ਕਰਦੇ ਪਾਣੀ ਪਾਵਕ ਤਿਨਹਿ ਕੀਆ। ਪਾਣੀ ਪਦਾਰਥਾਂ ਰੂਪੀ ਜੋ ਜਲ ਹੈ, ਜਿਸ ਵਿੱਚ ਹਰ ਸਮੇਂ ਜੀਵ ਦਾ ਚਿੱਤ ਹਰ ਸਮੇਂ ਡੁੱਬਦਾ ਪਿਆ ਹੈ, ਹਰ ਸਮੇਂ ਸੰਸਾਰ ਭਰ ਦੇ ਪਦਾਰਥਾਂ ਦੇ ਵਿੱਚ ਹੀ ਚਿੱਤ ਜੀਵ ਦਾ ਗਲਤਾਨ ਹੋ ਕਰਕੇ ਰਹਿੰਦਾ ਹੈ, ਕਿਉਂਕਿ ਪਾਵਕ ਤਿਨਹਿ ਕੀਆ। ਪਾਵਕ ਅੱਗ ਦੀ ਤਰ੍ਹਾਂ ਤਿਨਾਂ ਨੇ ਤ੍ਰਿਸ਼ਨਾ ਨੂੰ ਧਾਰਨ ਕਰ ਲਿਆ ਹੈ। ਪੰਕਜ ਮੋਹ ਪਗ ਨਹੀਂ ਚਾਲੈ। ਪੰਕ ਜੋ ਮੋਹ ਪਗ ਨਹੀਂ ਚਾਲੈ। ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹੈ, ਸਿੱਧੋ ਪੰਕ ਨਾਮ ਹੈ ਚਿੱਕੜ ਦਾ। ਕਹਿੰਦੇ ਹਨ ਕਿ ਮੋਹ ਰੂਪੀ ਜੋ ਚਿੱਕੜ ਹੈ ਨਾ, ਇਹਨਾਂ ਦੇ ਵਿੱਚ ਜੀਵ ਸੰਸਾਰ ਦੇ ਬਾਰ-ਬਾਰ ਫਸ ਰਹੇ ਹੈ। ਮੋਹ ਰੂਪੀ ਦਲ ਕਹਿ ਲਓ, ਚਿੱਕੜ ਕਹਿ ਲਓ, ਚਿੱਕੜ ਦੇ ਵਿੱਚ ਵੀ ਜੀਵ ਤੋਂ ਤੁਰਿਆ ਨਹੀਂ ਜਾਂਦਾ, ਬਾਰ-ਬਾਰ ਪੈਰ ਤਿਲਕੀ ਜਾਂਦਾ ਹੈ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੰਕ ਜੋ ਮੋਹ ਪਗ ਨਹੀਂ ਚਾਲੈ। ਐਸਾ ਮੋਹ ਰੂਪੀ ਚਿੱਕੜ ਦੇ ਵਿੱਚ ਜੀਵ ਫਸਿਆ। ਜੇ ਪੈਰ ਪੁੱਟਣ ਦਾ ਯਤਨ ਕਰਦਾ ਤੇ ਬਾਰ-ਬਾਰ ਜਿਵੇਂ ਤਿਲਕਣ ਹੋਵੇ ਨਾ, ਚਿੱਕੜ ਦੇ ਵਿੱਚ ਪੈਰ ਪੁੱਟਣ ਦਾ ਯਤਨ ਕਰੇ ਤੇ ਉਹ ਪੈਰ ਤਿਲਕੀ ਜਾਂਦਾ ਹੈ, ਜ਼ੋਰ ਨਹੀਂ ਆਪਣਾ ਕੋਈ ਲੱਗਦਾ। ਇਸ ਪ੍ਰਕਾਰ ਹਜੂਰ ਬਖਸ਼ਿਸ਼ ਕਰਦੇ, ਕਹਿੰਦੇ ਮੋਹ ਰੂਪੀ ਐਸਾ ਚਿੱਕੜ ਦੇ ਵਿੱਚ ਜੀਵ ਇਹ ਫਸਿਆ ਹੋਇਆ, ਪਗ ਨਹੀਂ ਚੱਲਦਾ। ਇਹ ਚਿੱਤ ਰੂਪੀ ਜਿਹੜਾ ਇਹਦਾ ਪੈਰ ਹੈ ਨਾ, ਚਿੱਤ ਰੂਪੀ ਪਗ ਹੈ, ਇਹ ਚੱਲਦਾ ਨਹੀਂ ਹੈ, ਮੋਹ ਰੂਪੀ ਦਲਦਲ ਦੇ ਵਿੱਚ ਹੀ ਫਸਿਆ ਹੈ, ਪਰਮਾਰਥ ਦੇ ਰਸਤੇ ਵੀ ਚੱਲ ਨਹੀਂ ਸਕਦਾ। ਐਸਾ ਮੋਹ ਨੇ ਜੀਵ ਨੂੰ ਜਕੜਿਆ ਹੈ। ਹਮ ਦੇਖਾ ਤਹ ਡੂਬੀ ਅਲੇ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਹੈ, ਸਿੱਧੋ ਕਹਿੰਦੇ ਤਮਾਮ ਜੀਵਾਂ ਨੂੰ ਅਸਾਂ ਨੇ ਦੇਖਿਆ ਹੈ, ਜੋ ਬਾਰ-ਬਾਰ ਮੋਹ ਰੂਪੀ ਚਿੱਕੜ ਦੇ ਵਿੱਚ ਹੀ ਡੁੱਬਦੇ ਪਏ ਹੈ। ਮੋਹ ਰੂਪੀ ਚਿੱਕੜ ਦੇ ਵਿੱਚ ਪੈਣੇ ਕਰਕੇ ਸੰਸਾਰ ਸਮੁੰਦਰ ਦੇ ਵਿੱਚ ਬਾਰ-ਬਾਰ ਜੰਮਣ ਮਰਨ ਰੂਪੀ ਗੋਤੇ ਖਾ ਰਹੇ ਹੈ। ਹਮ ਦੇਖਾ ਤਹ ਡੂਬੀ ਅਲੇ। ਤਹ ਤਮਾਮ ਸੰਸਾਰ ਦੇ ਜਿਹੜੇ ਜੀਵ ਹੈ, ਜਿਨ੍ਹਾਂ ਨੇ ਮੋਹ ਦਾ ਸ਼ਿਕਾਰ ਹੋ ਜਾਣਾ ਕੀਤਾ, ਮੋਹ ਰੂਪੀ ਜਾਲ ਦੇ ਹੇਠਾਂ ਆ ਗਏ ਹੈ, ਉਹ ਭਾਵੇਂ ਜਿਤਨਾ ਮਰਜ਼ੀ ਆਪਣਾ ਯਤਨ ਕਰਨ, ਪਰ ਕਦਾਚਿਤ ਵੀ ਆਪਣੇ ਬਲ ਦੁਆਰੇ ਦੇ ਵਿੱਚੋਂ ਨਿਕਲ ਨਹੀਂ ਸਕਦੇ। ਐਸਾ ਇਹ ਮੋਹ ਦਾ ਬੰਧਨ ਹੈ। ਸਾਧ ਸੰਗਤ ਜੀ, ਗਰੀਬ ਨਵਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਰਮਾਨ ਕੀਤਾ, ਹਜੂਰ ਨੇ ਸਹਿਸਕ੍ਰਿਤੀ ਸ਼ਲੋਕਾਂ ਵਿੱਚ ਮੋਹ ਨੂੰ ਸੂਰਮੇ ਦੀ ਤਰ੍ਹਾਂ ਕਥਨ ਕੀਤਾ ਹੈ। ਕਹਿੰਦੇ ਕਿ ਇਹ ਮੋਹ ਤੂੰ ਅਜਿੱਤ ਸੂਰਮਾ ਹੈ, ਆਪਣੇ ਬਲ ਨਾਲ ਤੈਨੂੰ ਕੋਈ ਜਿੱਤ ਨਹੀਂ ਸਕਦਾ। ਜੇ ਪ੍ਰਮਾਤਮਾ ਕਿਰਪਾ ਕਰੇ, ਅਕਾਲ ਪੁਰਖ ਵਾਹਿਗੁਰੂ ਨੂੰ ਨਮਸਕਾਰਾਂ ਕੀਤੀਆਂ ਜਾਣ, ਬਾਰ-ਬਾਰ ਵਾਹਿਗੁਰੂ ਦੇ ਚਰਨਾਂ ਵਿੱਚ ਬੰਦਨਾ ਕੀਤੀ ਜਾਵੇ, ਤਾਂ ਜੀਵ ਮੋਹ ਰੂਪੀ ਸੂਰਮੇ ਨੂੰ ਜਿੱਤ ਸਕਦਾ ਹੈ, ਨਹੀਂ ਤਾਂ ਆਪਣਾ ਕਿਸੇ ਦਾ ਕੋਈ ਬਲ ਨਹੀਂ ਹੈ। ਹੇ ਅਜਿੱਤ ਸੂਰ ਸੰਗਰਾਮੰ ਅਦ ਬਲਨਾ ਬਹੁ ਮਰਦ ਨਹਿ। ਗਣ ਗੰਧਰਵ ਦੇਵ ਮਾਨੁਖਿਅੰ ਪਸ ਪੰਖੀ ਵਿਮੋਹ ਨਹਿ। ਇੱਥੋਂ ਤੱਕ ਕਿ ਦੇਵੀ ਦੇਵਤੇ ਵੀ ਮੋਹ ਰੂਪੀ ਇਹ ਸੂਰਮੇ ਤੋਂ ਕਹਿੰਦੇ ਹਨ ਕਿ ਮੋਹ ਰੂਪੀ ਸੂਰਮੇ ਨੂੰ ਦੇਵੀ ਦੇਵਤਿਆਂ ਦੇਵੀ ਸ਼ਕਤੀਆਂ ਨੇ ਵੀ ਨਹੀਂ ਜਿੱਤਣਾ ਕੀਤਾ, ਉਹ ਵੀ ਇਹਦੀ ਲਪੇਟ ਦੇ ਵਿੱਚ ਆ ਗਏ ਹੈ। ਇਸ ਪ੍ਰਕਾਰ ਜਿਤਨੇ ਵੀ ਪਸ਼ੂ ਪਰਿੰਦੇ ਹਨ, ਜਿੰਨੀਆਂ ਵੀ ਜਾਤਾਂ ਪਰਮੇਸ਼ਰ ਦੀਆਂ ਪੈਦਾ ਕੀਤੀਆਂ, ਫਿਰ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਫਰਮਾਨ ਕੀਤਾ, ਹਰ ਕਰਨ ਹਾਰੰ ਨਮਸਕਾਰੰ ਸ਼ਰਨ ਨਾਨਕ ਜਗਦੀਸ਼ਵਰ ਹੈ। ਜੇ ਪਰਮੇਸ਼ਰ ਦੀ ਸ਼ਰਨ ਧਾਰਨ ਕੀਤੀ ਜਾਵੇ, ਬਾਰ-ਬਾਰ ਪਰਮਾਤਮਾ ਦੇ ਚਰਨਾਂ ਵਿੱਚ ਨਮਸਕਾਰਾਂ ਕੀਤੀਆਂ ਜਾਣ, ਤਾਂ ਮੋਹ ਰੂਪੀ ਅਜਿੱਤ ਸੂਰਮੇ ਨੂੰ ਜਿੱਤਿਆ ਜਾ ਸਕਦਾ ਹੈ। ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਫਰਮਾਨ ਕਰ ਰਹੇ ਹੈ, ਹਮ ਦੇਖਾ ਤਹ ਡੂਬੀ ਅਲੇ। ਕਹਿੰਦੇ ਹੈ, ਸਿੱਧੋ ਅਸਾਂ ਨੇ ਦੇਖਿਆ ਹੈ ਤਮਾਮ ਸੰਸਾਰ ਦੇ ਜਿਹੜੇ ਜੀਵ ਹੈ ਨਾ, ਮੋਹ ਰੂਪੀ ਚਿੱਕੜ ਵਿੱਚ ਜਿਨ੍ਹਾਂ ਦਾ ਮਨ ਰੂਪੀ ਜਿਹੜਾ ਪੈਰ ਫਸਿਆ ਹੋਇਆ, ਚਿੱਤ ਰੂਪੀ ਪੱਗ ਜਿਨ੍ਹਾਂ ਦਾ ਮੋਹ ਰੂਪੀ ਚਿੱਕੜ ਦੇ ਵਿੱਚ ਲੁਪਾਈਮਾਨ ਹੋ ਗਿਆ, ਉਹਨਾਂ ਤੋਂ ਫਿਰ ਤੁਰਿਆ ਨਹੀਂ ਜਾਂਦਾ। ਉਹ ਪਰਮਾਰਥ ਦੇ ਰਸਤੇ ਤੇ ਚੱਲ ਨਹੀਂ ਸਕਦੇ।
ਉਹ ਬਾਰ-ਬਾਰ ਸੰਸਾਰ ਸਮੁੰਦਰ ਵਿੱਚ ਡੁੱਬਦੇ ਹੋਏ ਦੇਖ ਰਹੇ ਹਾਂ। ਮਨ ਏਕ ਨਾ ਚੇਤ ਸਮੂੜ ਮਨਾ। ਹੇ ਮਨਾ, ਤੂੰ ਇੱਕ ਚਿੱਤ ਹੋ ਕੇ ਕਿਉਂ ਨਹੀਂ ਪਰਮਾਤਮਾ ਨੂੰ ਯਾਦ ਕਰਦਾ? ਇੱਕ ਵਾਰ ਵੀ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦਾ ਨਹੀਂ ਹੈ। ਪਰਮਾਤਮਾ ਨੇ ਕਿੰਨੇ ਤੈਨੂੰ ਸੁੱਖ ਦਿੱਤੇ ਹੈ, ਕਿੰਨੀਆਂ ਪਰਮਾਤਮਾ ਨੇ ਤੈਨੂੰ ਸਹੂਲਤਾਂ ਬਖਸ਼ੀਆਂ ਨੇ, ਕਿੰਨੇ ਕਿੰਨੇ ਪਰਮਾਤਮਾ ਨੇ ਤੇਰੇ ਤੇ ਉਪਕਾਰ ਕੀਤੇ ਹੈ, ਪਰ ਕਦੇ ਵੀ ਇੱਕ ਵਾਰ ਵੀ ਤੂੰ ਪਰਮਾਤਮਾ ਨੂੰ ਯਾਦ ਨਹੀਂ ਕਰਦਾ। ਮਨ ਏਕ ਨਾ ਚੇਤ ਸਮੂੜ ਮਨਾ। ਹੇ ਮੂੜ, ਹੇ ਮੂਰਖ ਮਨਾ, ਤੂੰ ਇੱਕ ਚਿੱਤ ਹੋ ਕੇ ਕਿਉਂ ਨਹੀਂ ਪਰਮਾਤਮਾ ਨੂੰ ਯਾਦ ਕਰਦਾ? ਮਨ ਏਕ ਨਾ ਚੇਤ ਸਮੂੜ ਮਨਾ। ਹੇ ਮੇਰੇ ਮਨ, ਤੂੰ ਇੱਕ ਚਿੱਤ ਹੋ ਕੇ ਕਿਉਂ ਨਹੀਂ ਪਰਮਾਤਮਾ ਨੂੰ ਯਾਦ ਕਰਦਾ? ਤੂੰ ਕਿਉਂ ਨਹੀਂ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਵਿੱਚ ਜੁੜਦਾ? ਹਰ ਬਿਸਰਤ ਤੇਰੇ ਗੁਣ ਗਲਿਆ। ਜੇ ਹਰੀ ਪਰਮੇਸ਼ਰ ਨੂੰ ਵਿਸਾਰ ਦਿੱਤਾ, ਹੇ ਮਨਾ, ਤੇਰੇ ਅੰਦਰ ਜੋ ਸ਼ੁਭ ਗੁਣ ਹੈ ਨਾ, ਇਹ ਗਲ ਜਾਵਣਗੇ। ਜਿਵੇਂ ਕਿਸੁੰਬੇ ਦੀ ਸਾਧ ਸੰਗਤ ਜੀ, ਜੋ ਝੂਠੀਆਂ ਕਲੀਆਂ ਹੁੰਦੀਆਂ ਨਾ, ਜਿੰਨੀ ਦੇਰ ਤੱਕ ਉਹਨਾਂ ਕਲੀਆਂ ਨੂੰ ਬਾਹਰ ਨਾ ਕੱਢਿਆ ਜਾਵੇ ਤੇ ਜਿਹੜੀਆਂ ਸ਼ੁਭ ਚੰਗੀਆਂ ਕਲੀਆਂ ਹੁੰਦੀਆਂ ਉਹ ਵਿੱਚ ਹੀ ਸੜ ਜਾਂਦੀਆਂ ਹਨ। ਜੋ ਕਿਸੁੰਬੇ ਦਾ ਫੁੱਲ ਹੁੰਦਾ ਹੈ, ਇਸ ਪ੍ਰਕਾਰ ਉਹਦੇ ਅੰਦਰ ਸਾਧ ਸੰਗਤ ਜੀ ਕੁਝ ਚੰਗੀਆਂ ਕਲੀਆਂ ਵੀ ਹੁੰਦੀਆਂ ਨੇ। ਜਿੰਨੀ ਦੇਰ ਤੱਕ ਉਹਨਾਂ ਨੂੰ ਮਾੜੀਆਂ ਜਿਹੜੀਆਂ ਕਿਸੁੰਬੇ ਦੀਆਂ ਝੂਠੀਆਂ ਕਲੀਆਂ ਬਾਹਰ ਨਾ ਕੱਢਿਆ ਜਾਵੇ ਤੇ ਚੰਗੀਆਂ ਕਲੀਆਂ ਵਿੱਚ ਹੀ ਸੜ ਜਾਂਦੀਆਂ, ਵਿੱਚ ਹੀ ਗਲ ਜਾਂਦੀਆਂ ਨੇ। ਇਸੇ ਪ੍ਰਕਾਰ ਹਜੂਰ ਬਖਸ਼ਿਸ਼ ਕਰਦੇ ਹੈ, ਹੇ ਮਨਾ, ਤੂੰ ਇੱਕ ਜਿੱਤ ਹੋ ਕੇ ਪਰਮਾਤਮਾ ਨੂੰ ਯਾਦ ਨਹੀਂ ਕਰਦਾ। ਸ਼ੁਭ ਗੁਣਾਂ ਦੇ ਥਾਂ ਤੇ ਔਗੁਣਾਂ ਨੂੰ ਧਾਰਨ ਕੀਤਾ ਹੈ। ਜੇ ਔਗੁਣਾਂ ਨੂੰ ਆਪਣੇ ਹਿਰਦੇ ਵਿੱਚੋਂ ਬਾਹਰ ਨਹੀਂ ਕੱਢਦਾ, ਹਰ ਬਿਸਰਤ ਤੇਰੇ ਗੁਣ ਗਲਿਆ। ਜੋ ਸ਼ੁਭ ਗੁਣ ਹੈ ਨਾ, ਉਹ ਪ੍ਰਗਟ ਨਹੀਂ ਹੋਵਣਗੇ, ਅੰਦਰ ਹੀ ਗਲ ਜਾਵਣਗੇ। ਸ਼ੁਭ ਗੁਣ ਹੈ ਨਾ, ਉਹਨਾਂ ਨੇ ਤੇਰੇ ਅੰਦਰ ਹੀ ਰਹਿ ਜਾਣਾ, ਉਹਨਾਂ ਨੇ ਬਾਹਰ ਪ੍ਰਚੰਡ ਪ੍ਰਗਟ ਹੋਣਾ ਹੀ ਨਹੀਂ ਹੈ। ਜੇ ਸ਼ੁਭ ਗੁਣ ਪ੍ਰਗਟ ਹੋਣਗੇ ਤਾਂ ਹੀ ਸ਼ੁਭ ਕਰਮ ਕਮਾ ਸਕੇਗਾ। ਜੇ ਸ਼ੁਭ ਗੁਣ ਪ੍ਰਗਟ ਹੀ ਨਾ ਹੋਏ ਤੇ ਫਿਰ ਅਕਾਲ ਪੁਰਖ ਪਰਮਾਤਮਾ ਦੀ ਯਾਦ ਵਿੱਚ ਇੱਕ ਚਿੱਤ ਹੋ ਕੇ ਕਿਵੇਂ ਜੁੜ ਸਕੇਗਾ? ਇਸ ਕਰਕੇ ਹਜੂਰ ਨੇ ਫਰਮਾਨ ਕੀਤਾ, ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ, ਹਰ ਬਿਸਰਤ ਤੇਰੇ ਗੁਣ ਗਲਿਆ। ਹੇ ਮਨਾ, ਜੇ ਪਰਮਾਤਮਾ ਨੂੰ ਵਿਸਾਰ ਦਿੱਤਾ ਹੈ ਨਾ, ਤਾਂ ਹੀ ਤੇਰੇ ਅੰਦਰ ਦੇ ਸ਼ੁਭ ਗੁਣ ਜਿਹੜੇ ਉਹ ਗਲਦੇ ਜਾ ਰਹੇ ਹੈ, ਖਤਮ ਹੋਈ ਜਾ ਰਹੇ ਹੈ। ਕਿਉਂਕਿ ਪਰਮਾਤਮਾ ਦੀ ਯਾਦ ਵਿੱਚ ਜੁੜਨੇ ਕਰਕੇ ਜਿਵੇਂ ਜਿਵੇਂ ਜੀਵ ਪਰਮਾਤਮਾ ਦਾ ਸਿਮਰਨ ਕਰਦਾ ਹੈ, ਤਿਵੇਂ ਤਿਵੇਂ ਜਿਹੜੇ ਔਗਣ ਹਨ, ਭਾਵ ਬੁਰੀਆਂ ਆਦਤਾਂ ਹਨ, ਉਹ ਜੀਵ ਨੂੰ ਵਿਸਰਦੀਆਂ ਜਾਂਦੀਆਂ ਹਨ, ਜੀਵ ਦੀਆਂ ਅਭਾਵ ਹੁੰਦੀਆਂ ਜਾਂਦੀਆਂ ਨੇ, ਜਿਵੇਂ ਜਿਵੇਂ ਪਰਮਾਤਮਾ ਦਾ ਸਿਮਰਨ ਕਰਦਾ ਹੈ। ਇਹ ਪ੍ਰਤੱਖ ਹੈ। ਜਿਨ੍ਹਾਂ ਗੁਰਮੁਖਾਂ ਨੇ ਜੀਵਨ ਦੇ ਵਿੱਚ ਕਮਾਇਆ ਹੈ, ਪ੍ਰੈਕਟੀਕਲ ਕੀਤਾ, ਉਹਨਾਂ ਨੂੰ ਪਤਾ ਹੋਵੇਗਾ ਕਿ ਸਿਮਰਨ ਕਰਨੇ ਤੋਂ ਪਹਿਲਾਂ ਕਿੱਦਾਂ ਦਾ ਉਹਨਾਂ ਦਾ ਸੁਭਾਅ ਸੀਗਾ। ਜਦੋਂ ਪਰਮਾਤਮਾ ਦਾ ਸਿਮਰਨ ਨਹੀਂ ਸਨ ਕਰਦੇ, ਗੁਰਬਾਣੀ ਦਾ ਜਾਪ ਨਹੀਂ ਸਨ ਕਰਦੇ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਕੇ ਨਿਤਨੇਮ ਨਹੀਂ ਸਨ ਕਰਦੇ, ਉਹਨਾਂ ਤੋਂ ਇਹ ਸਭ ਕੁਝ ਕਰਨੇ ਤੋਂ ਪਹਿਲਾਂ ਕਿੱਦਾਂ ਦਾ ਉਹਨਾਂ ਦਾ ਜੀਵਨ ਸੀਗਾ, ਪਹਿਲਾਂ ਕਿਹੋ ਜਿਹੀਆਂ ਉਹਨਾਂ ਦੀਆਂ ਆਦਤਾਂ ਸਨ, ਸੁਭਾਅ ਕਿਹੋ ਜਿਹਾ ਸੀਗਾ। ਪਰ ਜਦੋਂ ਤੋਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਕੇ ਨਿਤਨੇਮ ਕਰਨਾ ਸ਼ੁਰੂ ਕੀਤਾ, ਭਾਵਨਾ ਦੇ ਨਾਲ ਸ਼ਰਧਾ ਤੇ ਭਰੋਸਾ ਰੱਖ ਕੇ ਗੁਰੂ ਕੀ ਬਾਣੀ ਦਾ ਜਾਪ ਕਰਨਾ ਸ਼ੁਰੂ ਕੀਤਾ, ਸਤ ਸੰਗਤ ਕਰਨੀ ਸ਼ੁਰੂ ਕੀਤੀ, ਫਿਰ ਬਾਅਦ ਵਿੱਚ ਐਟੋਮੈਟਿਕਲੀ ਸੁਭਾਵਿਕ ਸੁਦੇ ਸਿੱਧ ਹੀ ਉਹਨਾਂ ਦੀਆਂ ਆਦਤਾਂ ਦਾ, ਸੁਭਾਅ ਦਾ ਕਿਹੋ ਜਿਹਾ ਫਰਕ ਆਇਆ ਉਹ ਗੁਰਮੁਖ ਜਾਣਦੇ ਹੈ। ਕਿਉਂਕਿ ਐਸੀ ਸਿਮਰਨ ਦੇ ਵਿੱਚ ਐਸੀ ਸ਼ਕਤੀ ਹੈ, ਪਰਮਾਤਮਾ ਦੇ ਨਾਮ ਜਪਣੇ ਵਿੱਚ ਐਸੀ ਤਾਕਤ ਹੈ। ਕੋਈ ਵੀ ਪੁਰਾਣਾ ਧਾਰੇ ਜੀਵ ਭਾਵਨਾ ਦੇ ਨਾਲ ਪਰਮੇਸ਼ਰ ਨੂੰ ਜਪਦਾ, ਉਹਦੀਆਂ ਬੁਰੀਆਂ ਆਦਤਾਂ ਵੀ ਸੁਧਰ ਜਾਂਦੀਆਂ ਹਨ। ਮਨੁੱਖ ਦੇ ਜਿਹੜੇ ਅੰਦਰ ਔਗਣ ਹੈ ਨਾ, ਬੁਰੇ ਐਬਾਂ ਦੇ ਨਾਲ ਭਰਿਆ ਹੋਇਆ, ਜਿਤਨੇ ਵੀ ਜੀਵ ਦੇ ਅੰਦਰ ਦੋਸ਼ ਹੈ, ਸਾਰੇ ਉਹ ਮਿਟ ਜਾਂਦੇ ਹੈ। ਬੁਰਾ ਸੁਭਾਅ ਜੀਵ ਦਾ ਜਿਹੜਾ ਉਹ ਬਦਲ ਜਾਂਦਾ, ਤਬਦੀਲ ਹੋ ਜਾਂਦਾ, ਸੁਭਾਅ ਵੀ ਮਨੁੱਖ ਦਾ ਚੰਗਾ ਹੋ ਜਾਂਦਾ ਹੈ। ਫਿਰ ਜਿਹੜੀ ਬੁਰੀ ਬੁੱਧ ਨੂੰ ਕੁਬੁੱਧ ਨੂੰ ਧਾਰਨ ਕੀਤਾ,
ਇਹ ਵੀ ਮਿਟ ਕਰਕੇ ਅਭਾਵ ਹੋ ਕੇ ਤੇ ਚੰਗੀ ਆਤਮ ਵਿਸ਼ੈਣੀ ਬੁੱਧ ਜੀਵ ਦੀ ਬਣ ਜਾਂਦੀ, ਜਿਵੇਂ ਜਿਵੇਂ ਪਰਮਾਤਮਾ ਦਾ ਸਿਮਰਨ ਕਰਦਾ ਹੈ। ਐਸੀ ਸਿਮਰਨ ਦੀ ਤਾਕਤ ਹੈ, ਐਸੇ ਵਾਹਿਗੁਰੂ ਦੇ ਨਾਮ ਦੇ ਵਿੱਚ ਸ਼ਕਤੀ ਹੈ। ਜਿਵੇਂ ਜਿਵੇਂ ਸੰਸਾਰ ਦੇ ਅੰਦਰ ਮਾਇਆ ਦੇ ਝੂਠੇ ਵਿਸ਼ਿਆਂ ਦੇ ਝੂਠੇ ਰੰਗਾਂ ਨੂੰ ਛੱਡਦਾ, ਜਿਵੇਂ ਜਿਵੇਂ ਪਰਮਾਤਮਾ ਦੇ ਸਿਮਰਨ ਦੇ ਵਿੱਚ ਚਿੱਤ ਲਗਾਉਂਦਾ, ਮਨ ਜਿਹੜਾ ਝੂਠੇ ਰੰਗਾਂ ਦੀ ਦੁਨੀਆ ਦੇ ਵਿੱਚ ਵਿਸ਼ਿਆਂ ਵਿਕਾਰਾਂ ਵਿੱਚ ਗਲਤਾਨ ਹੋਇਆ, ਇਹ ਸਹਿਜੇ ਸਹਿਜੇ ਉਪਰਾਮ ਹੋ ਜਾਂਦਾ ਹੈ। ਮਨ ਦਾ ਜਿਹੜਾ ਬੁਰਾ ਸੁਭਾਅ ਹੈ ਨਾ, ਹਰ ਸਮੇਂ ਬੁਰਾ ਸੋਚਣਾ, ਬੁਰਾ ਚਿਤਵਣਾ, ਕਿ ਦੂਜਿਆਂ ਦਾ ਪਰਾਇਆਂ ਦਾ ਹਰ ਸਮੇਂ ਬੁਰਾ ਹੀ ਸੋਚਦੇ ਰਹਿਣਾ। ਜਿਵੇਂ ਜਿਵੇਂ ਪਰਮਾਤਮਾ ਦਾ ਸਿਮਰਨ ਕਰਦਾ, ਤਿਵੇਂ ਤਿਵੇਂ ਇਹ ਜਿਹੜਾ ਬੁਰਾ ਸੁਭਾਅ ਹੈ ਜੀਵ ਦਾ ਵੀ ਅਭਾਵ ਹੋਈ ਜਾਂਦਾ ਹੈ, ਤਿਵੇਂ ਤਿਵੇਂ ਸੁਭਾਅ ਵੀ ਚੰਗਾ ਹੋਈ ਜਾਂਦਾ, ਬਦਲੀ ਜਾਂਦਾ ਹੈ। ਐਸੀ ਪਰਮਾਤਮਾ ਦੇ ਨਾਮ ਦੇ ਵਿੱਚ ਸ਼ਕਤੀ ਹੈ। ਗਰੀਬ ਨਵਾਜ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਫਰਮਾਨ ਕਰ ਰਹੇ ਹੈ, ਹਰ ਬਿਸਰਤ ਤੇਰੇ ਗੁਣ ਗਲਿਆ। ਤੇ ਜੀਵ ਜੇ ਪਰਮਾਤਮਾ ਨੂੰ ਵਿਸਾਰ ਦਿੱਤਾ, ਜੇਕਰ ਤੇਰੇ ਅੰਦਰ ਸ਼ੁਭ ਗੁਣਾਂ ਦੀ ਅੰਸ਼ ਹੈ ਨਾ, ਉਹ ਵੀ ਖਤਮ ਹੋ ਜਾਵੇਗੀ। ਸ਼ੁਭ ਗੁਣ ਤੇਰੇ ਅੰਦਰ ਗਲਦੇ ਜਾ ਰਹੇ ਹੈ, ਤੂੰ ਪਰਮਾਤਮਾ ਨੂੰ ਵਿਸਾਰ ਦਿੱਤਾ, ਪਰਮੇਸ਼ਰ ਦਾ ਸਿਮਰਨ ਨਹੀਂ ਕਰਦਾ, ਵਾਹਿਗੁਰੂ ਦੀ ਯਾਦ ਵਿੱਚ ਨਹੀਂ ਜੁੜਦਾ। ਇਸ ਕਰਕੇ ਜਿਤਨੇ ਵੀ ਸ਼ੁਭ ਗੁਣ ਹੈ ਨਾ, ਇਹ ਸਾਰੇ ਅਭਾਵ ਹੁੰਦੇ ਜਾ ਰਹੇ ਹੈ, ਉਹ ਪ੍ਰਗਟ ਨਹੀਂ ਹੋਣਗੇ। ਔਰ ਔਗਣ ਜਿਹੜੇ ਪ੍ਰਚੰਡ ਪ੍ਰਗਟ ਹੋ ਗਏ, ਫਿਰ ਔਗਣਾਂ ਦੇ ਨਾਲ ਭਰਿਆ ਹੋਇਆ ਕਿਵੇਂ ਸਤ ਸੰਗਤ ਕਰ ਲਵੇਂਗਾ? ਔਗਣਾਂ ਦੇ ਵਿੱਚ ਬੱਝਾ ਹੋਇਆ ਕਿਵੇਂ ਪਰਮਾਰਥ ਦੇ ਰਸਤੇ ਤੇ ਚੱਲ ਲਵੇਂਗਾ? ਇਹ ਨਾਮੁਮਕਿਨ ਹੈ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਵਾਹਿਗੁਰੂ ਨੂੰ ਵਿਸਾਰਣੀ ਕਰਕੇ ਜੀਵ ਔਗਣਾਂ ਦਾ ਧਾਰਨੀ ਬਣ ਜਾਂਦਾ ਹੈ। ਔਰ ਇਸ ਪ੍ਰਕਾਰ ਸ਼ੁਭ ਗੁਣ ਜੀਵ ਦੇ ਗਲ ਜਾਂਦੇ ਹੈ। ਤੇ ਜੇਕਰ ਸ਼ੁਭ ਗੁਣ ਪੱਲੇ ਨਾ ਹੋਣ, ਜੀਵ ਦੇ ਪੱਲੇ ਕੇਵਲ ਸਾਧ ਸੰਗਤ ਜੀ ਖੱਜਲ ਖੁਆਰੀ ਹੀ ਪੈਂਦੀ ਹੈ। ਪ੍ਰਤੱਖ ਵੀ ਜੀਵਨ ਦੇ ਵਿੱਚ ਝਾਤ ਮਾਰ ਕਰਕੇ ਦੇਖ ਲਈਏ, ਆਪਣੀ ਜ਼ਿੰਦਗੀ ਦੇ ਵਿੱਚ ਵਿਚਾਰ ਕੇ ਦੇਖ ਲਈਏ, ਜੇ ਦੁਨਿਆਵੀ ਗੁਣ ਵੀ ਕਿਸੇ ਮਨੁੱਖ ਕੋਲ ਨਾ ਹੋਵੇ, ਉਹਦੇ ਪੱਲੇ ਵੀ ਖੱਜਲ ਖੁਆਰੀ ਭਟਕਣਾ ਹੀ ਪੈਂਦੀ ਹੈ। ਕਿਤੇ ਇੱਕ ਥਾਂ ਤੇ ਟਿਕ ਕੇ ਕੋਈ ਕਮਾਈ ਥੋੜਾ ਕਰ ਸਕਦਾ। ਜਿਸ ਕੋਲ ਕੋਈ ਗੁਣ ਨਹੀਂ ਹੈ, ਕੋਈ ਗੁਣ ਸਿੱਖਿਆ ਹੀ ਨਹੀਂ ਜੀਵਨ ਦੇ ਵਿੱਚ, ਕੇਵਲ ਖਾ ਲਿਆ, ਪਹਿਨ ਲਿਆ, ਸੌਂ ਲਿਆ, ਦੁਨੀਆ ਭਰ ਦੀਆਂ ਗੱਲਾਂ ਕਰ ਲਈਆਂ। ਜੇ ਪ੍ਰਤੱਖ ਵੀ ਜ਼ਿੰਦਗੀ ਵਿੱਚ ਕਿਸੇ ਮਨੁੱਖ ਨੇ ਕੋਈ ਗੁਣ ਨਹੀਂ ਨਾ ਸਿੱਖਿਆ, ਉਹਨੂੰ ਵੀ ਸਾਧ ਸੰਗਤ ਜੀ ਉਹਦੀ ਕੋਈ ਕਦਰ ਨਹੀਂ ਕਰਦਾ, ਕੋਈ ਨਹੀਂ ਜਾਣਦਾ ਉਹਨੂੰ, ਜੇ ਸ਼ੁਭ ਗੁਣ ਕੋਈ ਨਹੀਂ ਸਿੱਖਿਆ ਹੋਇਆ ਤਾਂ। ਔਰ ਇਹ ਜਿਹੜਾ ਪਰਮਾਰਥ ਦੇ ਰਸਤੇ ਤੇ ਚੱਲਣਾ, ਇਹ ਤਾਂ ਕਲਾ ਹੀ ਬੜੀ ਸੂਖਮ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਬਖਸ਼ਿਸ਼ ਕਰਦੇ ਹੈ, ਜਿਸ ਜੀਵ ਨੇ ਸ਼ੁਭ ਗੁਣਾਂ ਦੇ ਧਾਰਨੀ ਨਹੀਂ ਬਣਨਾ ਕੀਤਾ, ਇਉਂ ਕਹਿ ਲਈਏ ਪਰਮਾਤਮਾ ਨੂੰ ਜਿਸ ਨੇ ਵਿਸਾਰ ਦਿੱਤਾ, ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਨਾ ਜਿਸ ਨੇ ਤਿਆਗ ਦਿੱਤਾ, ਹਜੂਰ ਬਖਸ਼ਿਸ਼ ਕਰਦੇ ਗੁਣ ਗਲਿਆ, ਉਹਦੇ ਅੰਦਰ ਦੇ ਸ਼ੁਭ ਗੁਣ ਗਲ ਜਾਣਾ ਕੀਤੇ ਹੈ। ਜੇ ਪ੍ਰਤੱਖ ਕਿਸੇ ਮਨੁੱਖ ਨੂੰ ਇੱਕ ਥਾਂ ਢੋਈ ਨਹੀਂ ਮਿਲਦੀ, ਇੱਕ ਥਾਂ ਤੇ ਟਿਕਾਉ ਨਹੀਂ ਮਿਲਦਾ, ਇੱਕ ਥਾਂ ਤੇ ਟਿਕ ਕੇ ਉਹ ਕਮਾਈ ਨਹੀਂ ਕਰ ਸਕਦਾ, ਤੇ ਪਰਮੇਸ਼ਰ ਦੀ ਯਾਦ ਤੋਂ ਬਿਨਾਂ ਵੀ ਕਦੇ ਜੀਵ ਨੂੰ ਟਿਕਾਉ ਨਹੀਂ ਪ੍ਰਾਪਤ ਹੋ ਸਕਦਾ। ਹਜੂਰ ਦਾ ਟੋਡੀ ਰਾਗ ਵਿੱਚ ਅਸੀਂ ਬਚਨ ਪੜ੍ਹਦੇ ਹਾਂ, ਹਰ ਬਿਸਰਤ ਸਦਾ ਖੁਵਾਰੀ। ਜੇ ਪਰਮੇਸ਼ਰ ਨੂੰ ਵਿਸਾਰ ਦਿੱਤਾ, ਇਹ ਜੀਵ ਤੇਰੇ ਪੱਲੇ ਕੇਵਲ ਖੱਜਲ ਖੁਆਰੀ ਹੀ ਪੈਣ ਵਾਲੀ ਹੈ। ਤੈਨੂੰ ਟਿਕਾਉ ਨਹੀਂ ਕਦੇ ਚਿੱਤ ਕਰਕੇ ਮਿਲਣ ਵਾਲਾ, ਚਿੱਤ ਕਰਕੇ ਕਦੇ ਵੀ ਤੇਰੀ ਇਕਾਗਰਤਾ ਨਹੀਂ ਬਣੇਗੀ। ਮਨ ਤੇਰੇ ਨੂੰ ਕਦਾਚਿਤ ਵੀ ਸਕੂਨ ਨਹੀਂ ਪ੍ਰਾਪਤ ਹੋ ਸਕਦਾ ਜੇ ਪਰਮਾਤਮਾ ਨੂੰ ਵਿਸਾਰ ਦਿੱਤਾ। ਇਉਂ ਹੀ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਫਰਮਾਨ ਕਰ ਰਹੇ ਹੈ, ਹਰ ਬਿਸਰਤ ਤੇਰੇ ਗੁਣ ਗਲਿਆ। ਹੇ ਜੀਵ, ਪਰਮੇਸ਼ਰ ਨੂੰ ਵਿਸਾਰਣੇ ਕਰਕੇ ਤੇਰੇ ਅੰਦਰ ਦੇ ਜੋ ਸ਼ੁਭ ਗੁਣ ਹਨ, ਉਹ ਗਲਦੇ ਜਾ ਰਹੇ ਹਨ। ਵਿਸਰਾਮ ਦੇ ਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਨਾਮ ਜਤੀ ਸਤੀ ਨਹੀਂ ਪੜਿਆ। ਇਹ ਪੰਕਤੀ ਤੋਂ ਪਹਿਲਾਂ ਫਿਰ ਆਰੰਭ ਤੋਂ ਪੜ੍ਹ ਦੇਵੋ, ਕਿਉਂਕਿ ਹੁਣ ਬ੍ਰਹਮ ਵੇਦਿਆਂ ਦੇ ਪ੍ਰਥਾਏ ਅੰਤਰੀ ਭਾਵ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ। ਫਿਰ ਆਰੰਭ ਤੋਂ ਪੜ੍ਹ ਦੇਵੋ ਜੀ। ਇੱਕ ਸਾਰ ਵਰਣੈ ਭਈ ਲੈ ਨਿਵਾਸਾ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਜੋ ਬ੍ਰਹਮ ਵੇਦੇ ਹੈ,
ਬੰਦਗੀ ਕਰਨ ਵਾਲੇ ਮਹਾਂਪੁਰਖ ਹੈ, ਤਿਨਾਂ ਦੇ ਪ੍ਰਥਾਏ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਦੇਸ਼ ਬਖਸ਼ੋ। ਹੇ ਗਰੀਬ ਨਵਾਜ ਸਤਿਗੁਰੂ ਜੀ, ਆਪ ਬ੍ਰਹਮ ਬੇਤਿਆਂ ਦੇ ਪ੍ਰਥਾਏ ਸਾਨੂੰ ਉਪਦੇਸ਼ ਦੇਵੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹੈ, ਤਿਤ ਸਰਵਰੜੈ ਭਾਈ ਲੈ ਨਿਵਾਸਾ। ਜਿਨ੍ਹਾਂ ਬ੍ਰਹਮ ਬੇਤੇ ਬੰਦਗੀ ਕਰਨ ਵਾਲੇ ਮਹਾਂਪੁਰਖਾਂ ਦਾ ਭਲੀ ਪ੍ਰਕਾਰ ਬ੍ਰਹਮਾਨੰਦ ਰੂਪੀ ਸਰੋਵਰ ਦੇ ਵਿੱਚ ਨਿਵਾਸ ਹੋ ਜਾਵਣਾ ਕੀਤਾ ਹੈ। ਪਾਣੀ ਪਾਵਕ ਤਿਨਹਿ ਕੀਆ। ਉਹਨਾਂ ਗੁਰਮੁਖਾਂ ਦੀ ਅਜਿਹੀ ਅਵਸਥਾ ਹੈ, ਉਹਨਾਂ ਬ੍ਰਹਮ ਬੇਤੇ ਬੰਦਗੀ ਕਰਨ ਵਾਲੇ ਮਹਾਂਪੁਰਖਾਂ ਦਾ ਅਜਿਹਾ ਜੀਵਨ ਹੈ। ਉਹਨਾਂ ਨੇ ਆਪਣੇ ਮਨ ਨੂੰ ਪਾਣੀ ਦੀ ਤਰ੍ਹਾਂ ਸ਼ਾਂਤ ਕਰ ਲੈਣਾ ਕੀਤਾ ਹੈ। ਪਾਣੀ ਦੀ ਤਰ੍ਹਾਂ ਉਹਨਾਂ ਨੇ ਆਪਣੇ ਹਿਰਦੇ ਨੂੰ ਸ਼ੁੱਧ ਕਰ ਲੈਣਾ ਕੀਤਾ ਹੈ। ਜਿਵੇਂ ਪਾਣੀ ਦਾ ਸੁਭਾਅ ਹੈ, ਦੂਜਿਆਂ ਦੀ ਮਲੀਨਤਾਈ ਨੂੰ ਦੂਰ ਕਰ ਦਿੰਦਾ ਹੈ, ਤਿਵੇਂ ਉਹਨਾਂ ਬ੍ਰਹਮ ਬੇਤਿਆਂ ਦਾ ਸੁਭਾਅ ਹੈ। ਆਪਣਾ ਉਹਨਾਂ ਨੇ ਮਨ ਉਜਲ ਕੀਤਾ ਹੈ, ਪਰਮੇਸ਼ਰ ਦੀ ਯਾਦ ਵਿੱਚ ਜੁੜ ਕਰਕੇ, ਬ੍ਰਹਮਾਨੰਦ ਰੂਪੀ ਸਰੋਵਰ ਦੇ ਵਿੱਚ ਨਿਵਾਸ ਕਰਕੇ, ਔਰ ਉਹਨਾਂ ਦੀ ਜੋ ਸੰਗਤ ਕਰਦੇ ਆ ਨਾ, ਉਹਨਾਂ ਦਾ ਹਿਰਦਾ ਵੀ ਉਹ ਨਾਮ ਜਪਾ ਕਰਕੇ ਸ਼ੁੱਧ ਕਰ ਦਿੰਦੇ ਹੈ। ਉਹਨਾਂ ਦਾ ਹਿਰਦਾ ਵੀ ਕਹਿੰਦੇ ਕਿ ਜੋ ਭਟਕਦਾ ਹੋਇਆ ਉਹ ਟਿਕ ਜਾਂਦਾ, ਸ਼ਾਂਤ ਹੋ ਜਾਂਦਾ, ਜਲ ਦੀ ਤਰ੍ਹਾਂ ਉਹ ਸ਼ੀਤਲ ਹੋ ਜਾਂਦਾ ਹੈ। ਪਾਣੀ ਪਾਵਕ ਤਿਨਹਿ ਕੀਆ। ਤਿਨਾਂ ਬ੍ਰਹਮ ਬੇਦਿਆਂ ਨੇ ਪਾਣੀ ਦੀ ਤਰ੍ਹਾਂ ਆਪਣੇ ਮਨ ਨੂੰ ਉਜਲ ਔਰ ਸ਼ਾਂਤ ਕਰ ਲਿਆ ਹੈ, ਔਰ ਅੱਗ ਦੀ ਤਰ੍ਹਾਂ ਆਪਣੇ ਹਿਰਦੇ ਨੂੰ ਤਿਨਾਂ ਨੇ ਪ੍ਰਕਾਸ਼ਮਾਨ, ਜਿਵੇਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਪ੍ਰਕਾਸ਼ ਹੈ, ਤਿਵੇਂ ਹਿਰਦੇ ਦੇ ਅੰਦਰ ਉਹਨਾਂ ਨੇ ਪ੍ਰਕਾਸ਼, ਗਿਆਨ ਦਾ ਪ੍ਰਕਾਸ਼ ਕਰ ਲੈਣਾ ਕੀਤਾ ਹੈ। ਇਸੇ ਪ੍ਰਕਾਰ ਪਾਣੀ ਪਾਵਕ ਤਿਨਹਿ ਕੀਆ। ਪਾਵਕ ਅੱਗ ਦੀ ਤਰ੍ਹਾਂ ਉਹਨਾਂ ਦਾ ਹਿਰਦਾ ਪ੍ਰਚੰਡ ਹੋ ਜਾਵਣਾ ਕੀਤਾ ਹੈ। ਕੇਵਲ ਇੱਕ ਪਰਮਾਤਮਾ ਪ੍ਰਕਾਸ਼ ਸਰੂਪ ਵਾਹਿਗੁਰੂ ਦੇ ਸਰੂਪ ਨੂੰ ਹੀ ਦੇਖਦੇ ਹੈ। ਹੋਰ ਸੰਸਾਰ ਦੇ ਅੰਦਰ ਕੋਈ ਜਾਤੀ ਪਾਤੀ ਕਿਸੇ ਪ੍ਰਕਾਰ ਦਾ ਮਤ ਭੇਦ ਨਹੀਂ ਕਰਦੇ। ਐਸਾ ਬ੍ਰਹਮ ਬੇਤੇ ਬੰਦਗੀ ਕਰਨ ਵਾਲਿਆਂ ਨੇ ਆਪਣੇ ਹਿਰਦੇ ਨੂੰ ਬਣਾ ਲਿਆ ਹੈ। ਪੰਕ ਜੋ ਮੋਹ ਪਦ ਨਹੀਂ ਚਾਲੈ। ਪੰਕ ਨਾਮ ਹੈ ਸ੍ਰੇਸ਼ਟ ਦਾ। ਸਭ ਤੋਂ ਸ੍ਰੇਸ਼ਟ ਸਰੂਪ ਕਿਹੜਾ ਹੈ? ਪਰਮਾਤਮਾ ਦਾ। ਉਸ ਪਰਮੇਸ਼ਰ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੇ ਪਿਆਰਿਆਂ ਦਾ ਜਿਹੜਾ ਚਿੱਤ ਹੈ ਨਾ, ਉਹ ਲੁਭਾਇਮਾਨ ਹੋ ਜਾਵਣਾ ਕੀਤਾ ਹੈ। ਸ੍ਰੇਸ਼ਟ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਦੇ ਵਿੱਚ ਗੁਰਮੁਖਾਂ ਦਾ ਚਿੱਤ ਜੁੜ ਜਾਣਾ ਕੀਤਾ। ਮੋਹ ਦਾ ਇੱਥੇ ਅਰਥ ਪਿਆਰ ਪ੍ਰੀਤ ਕਰਨਾ। ਪੰਕ ਜੋ ਮੋਹ ਪਗ ਨਹੀਂ ਚਾਲੈ। ਕਹਿੰਦੇ ਫਿਰ ਉਹਨਾਂ ਦਾ ਜਿਹੜਾ ਮਨ ਰੂਪੀ ਪਗ ਇਹ ਪੈਰ ਹੈ ਨਾ, ਫਿਰ ਸੰਸਾਰ ਦੇ ਵਿਸ਼ਿਆਂ ਵਿੱਚ, ਸੰਸਾਰ ਦੇ ਸੁੱਖਾਂ ਦੇ ਵੱਲ ਨਹੀਂ ਚਲਾਈਮਾਨ ਹੁੰਦਾ। ਪੰਕ ਜੋ ਮੋਹ ਪਗ ਨਹੀਂ ਚਾਲੈ, ਫਿਰ ਬਾਰ-ਬਾਰ ਉਹਨਾਂ ਨੂੰ ਸੰਸਾਰ ਦੇ ਅੰਦਰ ਭਟਕਣਾ ਨਹੀਂ ਪੈਂਦਾ। ਜੋ ਬ੍ਰਹਮ ਬੇਤੇ ਪੰਕ ਸ੍ਰੇਸ਼ਟ ਪਰਮਾਤਮਾ ਦੇ ਸਰੂਪ ਦੇ ਵਿੱਚ ਆਪਣਾ ਚਿੱਤ ਲਾ ਲੈਂਦੇ ਹਨ। ਹਮ ਦੇਖਾ ਤਹਿ ਡੂਬਿਆਲੇ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਹੈ, ਹੇ ਸਿੱਖੋ, ਅਸਾਂ ਨੇ ਦੇਖਿਆ ਹੈ ਉਹ ਜੋ ਬ੍ਰਹਮ ਬੇਤੇ ਆ ਨਾ, ਜਿਨ੍ਹਾਂ ਨੇ ਬ੍ਰਹਮਾਨੰਦ ਰੂਪੀ ਸਰੋਵਰ ਦੇ ਵਿੱਚ ਨਿਵਾਸ ਕਰ ਲਿਆ ਹੈ, ਉਹ ਉੱਥੇ ਕਹਿੰਦੇ ਵਾਹਿਗੁਰੂ ਦੇ ਗੁਣ ਗਾਉਣ ਰੂਪ ਡੁਬਕੀਆਂ ਲਗਾਉਂਦੇ ਹੈ। ਪਰਮੇਸ਼ਰ ਦੇ ਗੁਣ ਉਚਾਰਨ ਕਰਨ ਰੂਪ ਵੀ ਆਨੰਦ ਰੂਪ ਡੁਬਕੀਆਂ ਲਾਉਂਦੇ ਹੈ। ਹਮ ਦੇਖਾ ਤਹਿ ਡੂਬਿਆਲੇ। ਕਹਿੰਦੇ ਅਸਾਂ ਨੇ ਦੇਖਿਆ, ਇਹ ਨਿਸ਼ਚੈ ਕਰਕੇ ਜਾਣੋ, ਤਿਨਾਂ ਦੀ ਹੰਗਤਾ ਮਮਤਾ ਉਹ ਡੂਬਿਆਲੇ ਡੁੱਬ ਗਈ ਹੈ। ਜਿਨ੍ਹਾਂ ਬ੍ਰਹਮ ਬੇਦਿਆਂ ਨੇ ਬ੍ਰਹਮਾਨੰਦ ਰੂਪ ਸਰੋਵਰ ਦੇ ਵਿੱਚ ਨਿਵਾਸ ਕਰ ਲਿਆ, ਉਹਨਾਂ ਦੀ ਹੰਗਤਾ ਮਮਤਾ ਵਿਸ਼ੇ ਸੁਖ ਸੰਸਾਰ ਭਰ ਦੇ ਵਿਕਾਰ ਜਿਤਨੇ ਵੀ ਔਗਣ ਹੈ ਸਭ ਡੁੱਬ ਗਏ ਹੈ। ਜੋ ਸੰਸਾਰ ਦੇ ਜੀਵਨ ਬਾਰ-ਬਾਰ ਸੰਸਾਰ ਸਮੁੰਦਰ ਵਿੱਚ ਡੁੱਬਦੇ ਹੈ, ਬ੍ਰਹਮ ਬੇਦਿਆਂ ਨੇ ਅਕਾਲ ਪੁਰਖ ਵਾਹਿਗੁਰੂ ਤੋਂ ਐਸਾ ਬਲ ਪ੍ਰਾਪਤ ਕੀਤਾ, ਜਿਤਨੇ ਵੀ ਉਹਨਾਂ ਦੇ ਅੰਦਰ ਐਬ ਸਨ, ਔਗਣ ਵਿਕਾਰ ਸਨ, ਸਭ ਨੂੰ ਉਹਨਾਂ ਨੇ ਡੋਬ ਦਿੱਤਾ ਹੈ। ਆਪ ਬ੍ਰਹਮਾਨੰਦ ਰੂਪ ਸਰੋਵਰ ਦੇ ਵਿੱਚ ਨਿਵਾਸ ਕਰਕੇ ਵਾਹਿਗੁਰੂ ਦੇ ਗੁਣ ਗਾਉਂਦੇ ਹੋਏ ਸਦਾ ਹੀ ਆਨੰਦ ਮਾਣਦੇ ਹਨ। ਮਨ ਏਕ ਨਾ ਚੇਤ ਸਮੂੜ ਮਨਾ। ਨਾਂ ਦਾ ਆਖਰੀ ਅਰਥ ਹੈ ਸਾਧ ਸੰਗਤ ਜੀ, ਮਨੁੱਖ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਬਖਸ਼ਿਸ਼ ਕਰਦੇ ਹੈ, ਮਨ ਏਕ ਨਾ ਚੇਤ ਸਮੂੜ ਮਨਾ। ਮੂੜ ਹੈ ਸੁੰਦਰ ਮਨਾ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੋ ਸਰਬੱਗ ਜੀਵਾਂ ਦੇ ਅੰਦਰ ਪਰਮਾਤਮਾ ਜੋਤ ਰੂਪ ਹੋ ਕਰਕੇ ਵਰਤ ਰਿਹਾ ਹੈ,
ਇਹ ਬ੍ਰਹਮ ਬੇਦੇ ਹਰ ਸਮੇਂ ਆਪਣੇ ਮਨ ਨੂੰ ਤਾੜ ਕਰਕੇ ਰੱਖਦੇ ਆ, ਹਰ ਸਮੇਂ ਇੱਕ ਚਿੱਤ ਹੋ ਕੇ ਪਰਮਾਤਮਾ ਦਾ ਹੀ ਸਿਮਰਨ ਕਰਦੇ ਹਨ। ਹਰ ਬਿਸਰਤ ਤੇਰੇ ਗੁਣ ਗਲਿਆ। ਬੇਨਾਮ ਹੈ ਵਿਸ਼ੇਸ਼ ਦਾ, ਵਿਸ਼ੇਸ਼ ਕਰਕੇ ਤਿੰਨਾਂ ਗੁਰਮੁਖਾਂ ਦੇ ਰਤ ਜੋ ਪ੍ਰੀਤ ਹੈ ਨਾ, ਉਹ ਪਰਮਾਤਮਾ ਦੇ ਚਰਨਾਂ ਵਿੱਚ ਲੱਗੀ ਹੈ। ਬ੍ਰਹਮ ਬੇਦਿਆਂ ਦੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਰੀ ਜੋ ਵਿਸ਼ੇਸ਼ ਕਰਕੇ ਪਰਮਾਤਮਾ ਵਿੱਚ ਜਿਨ੍ਹਾਂ ਬ੍ਰਹਮ ਬੇਦਿਆਂ ਦੀ ਪ੍ਰੀਤ ਲੱਗੀ ਹੈ ਨਾ, ਗੁਣ ਗਲਿਆ। ਜਿਹੜੇ ਵਿਸ਼ੇ ਹੈ ਨਾ, ਵਿਸ਼ਿਆਂ ਰੂਪੀ ਗੁਣ ਹੈ, ਸ਼ਬਦ ਸਪਰਸ਼ ਰੂਪ ਰਸ ਗੰਧ, ਉਹਨਾਂ ਬ੍ਰਹਮ ਬੇਦਿਆਂ ਦੇ ਗਲ ਗਏ ਹੈ। ਜੋ ਬਾਰ-ਬਾਰ ਜੀਵ ਨੂੰ ਸੰਸਾਰ ਦੇ ਅੰਦਰ ਹੀ ਜੰਮਣ ਮਰਨ ਦੇ ਗੇੜੇ ਵਿੱਚ ਪਾਉਣ ਵਾਲੇ ਹੈ, ਬਾਰ-ਬਾਰ ਮੰਦੀਆਂ ਵਾਸ਼ਨਾਵਾਂ ਅੰਦਰ ਪੈਦਾ ਕਰਨ ਵਾਲੇ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਣ ਗਲਿਆ। ਉਹਨਾਂ ਬ੍ਰਹਮ ਬੇਦਿਆਂ ਦੇ ਐਸੇ ਵਿਸ਼ੇ ਰੂਪੀ ਜੋ ਗੁਣ ਹਨ, ਉਹ ਗਲ ਜਾਣਾ ਕੀਤੇ ਹਨ। ਵਿਸਰਾਮ ਦੇ ਕੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਹਨ। ਨਾਮ ਜਤੀ ਸਤੀ ਨਹੀਂ ਪੜਿਆ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਹੈ ਗੁਰਸਿੱਖੋ, ਉਹਨਾਂ ਬ੍ਰਹਮ ਬੇਦਿਆਂ ਵਿੱਚ ਇਤਨੀ ਜ਼ਿਆਦਾ ਨਿਮਰਤਾ ਹੁੰਦੀ ਹੈ, ਉਸ ਨੂੰ ਕੋਈ ਕਥਨ ਨਹੀਂ ਕਰ ਸਕਦਾ। ਕਿਉਂਕਿ ਪਰਮਾਤਮਾ ਦਾ ਜੇ ਸਰੂਪ ਹੋਣਾ ਤੇ ਫਿਰ ਪਰਮਾਤਮਾ ਜੈਸੇ ਹੀ ਬਣਨਾ ਪੈਂਦਾ ਹੈ। ਭਗਤ ਕਬੀਰ ਸਾਹਿਬ ਜੀ ਨੂੰ ਕਿਸੇ ਪ੍ਰੇਮੀ ਨੇ ਕਿਹਾ ਸੀ ਨਾ ਕਿ ਪਰਮੇਸ਼ਰ ਦੇ ਜਨ, ਵਾਹਿਗੁਰੂ ਦੇ ਜੋ ਸੇਵਕ ਹੈ ਉਹ ਕਿਹੋ ਜਿਹੇ ਹੁੰਦੇ ਹੈ। ਪਹਿਲਾਂ ਕਹਿੰਦੇ ਆ ਜੀ ਰੋੜੇ ਵਰਗੇ ਹੁੰਦੇ, ਜਿਵੇਂ ਰੋੜਾ ਧਰਤੀ ਤੇ ਪਿਆ ਹੁੰਦਾ, ਕੋਈ ਵੀ ਠੁੱਡ ਮਾਰ ਦਿੰਦਾ, ਇੱਧਰ ਉੱਧਰ ਸੁੱਟ ਦਿੰਦਾ, ਪਰ ਕਹਿੰਦੇ ਨੇ ਰੋੜਾ ਵੀ ਦੁਖਦਾਇਕ ਹੁੰਦਾ ਹੈ। ਰੋੜੇ ਵਰਗਾ ਨਹੀਂ ਪਰਮੇਸ਼ਰ ਦਾ ਜਨ ਹੁੰਦਾ। ਫਿਰ ਅਗਨੀ ਵਰਗਾ, ਫਿਰ ਪਾਣੀ ਵਰਗਾ, ਧੂੜੀ ਵਰਗਾ ਵੀ ਕਥਨ ਕੀਤਾ ਨਹੀਂ। ਧੂੜੀ ਵੀ ਜਿਹੜੀ ਉਹ ਖੇ ਵੀ ਉੱਡ ਕੇ ਜੀਵਾਂ ਨੂੰ ਤੰਗ ਕਰਦੀ ਹੈ। ਪਾਣੀ ਜਿਹੜਾ ਹੈ ਕਹਿੰਦੇ ਹਨ ਕਿ ਪਾਣੀ ਵੀ ਕਦੇ ਸੀਰਾ ਤੇ ਕਦੇ ਤਾਤਾ, ਕਦੇ ਠੰਡਾ ਤੇ ਕਦੇ ਤੱਤਾ ਹੋ ਜਾਂਦਾ ਹੈ। ਹਰੀ ਦਾ ਜੋ ਜਨ ਹੈ ਨਾ, ਪਰਮੇਸ਼ਰ ਦਾ ਜਨ, ਵਾਹਿਗੁਰੂ ਦਾ ਦਾਸ ਹੈ, ਉਹ ਪਰਮਾਤਮਾ ਜੈਸਾ ਹੀ ਹੁੰਦਾ ਹੈ। ਜਿਵੇਂ ਪਰਮਾਤਮਾ ਹੈ ਤਿਵੇਂ ਉਹ ਪਰਮਾਤਮਾ ਦਾ ਜਨ ਪਰਮੇਸ਼ਰ ਦਾ ਰੂਪ ਹੀ ਹੋਣਾ ਚਾਹੀਦਾ, ਨਾ ਕਿ ਰੋੜੇ ਵਰਗਾ, ਨਾ ਕਿ ਪਾਣੀ ਵਰਗਾ, ਨਾ ਕਿ ਖੇ ਵਰਗਾ, ਕਿਸੇ ਵਰਗਾ ਵੀ ਨਹੀਂ ਹੈ। ਇੱਕ ਪੱਖੀ ਦ੍ਰਿਸ਼ਟਾਂਤ ਦੇ ਕਰਕੇ ਜ਼ਰੂਰ ਜ਼ਿਕਰ ਕੀਤਾ ਜਾ ਸਕਦਾ ਐਸੀ ਨਿਮਰਤਾ, ਪਰ ਵਾਸਤਵ ਦੇ ਵਿੱਚ ਕਹਿੰਦੇ ਕਿ ਉਹ ਪਰਮਾਤਮਾ ਦਾ ਪਿਆਰਾ, ਪਰਮਾਤਮਾ ਜੈਸਾ ਹੀ ਹੁੰਦਾ ਹੈ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਜਿਹੋ ਜਿਹਾ ਪਰਮੇਸ਼ਰ ਆਪ ਹੈ। ਇਉਂ ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਹੈ, ਨਾ ਹਉ ਜਤੀ ਸਤੀ ਨਹੀਂ ਪੜਿਆ। ਕਹਿੰਦੇ ਕਿ ਉਹਨਾਂ ਬ੍ਰਹਮ ਬੇਦਿਆਂ ਵਿੱਚ ਇਤਨੀ ਜ਼ਿਆਦਾ ਨਿਮਰਤਾ ਹੁੰਦੀ ਹੈ, ਜਰ ਦੇ ਵਿੱਚ ਵੀ ਭਾਵੇਂ ਉਹ ਪਰਪੱਕ ਹੁੰਦੇ ਹੈ, ਹਿਰਦੇ ਕਰਕੇ ਉਹਨਾਂ ਦੀ ਪੱਕੀ ਅਡੋਲਤਾ ਹੁੰਦੀ ਹੈ। ਜਦ ਕਿਹੋ ਜਿਹਾ ਹੁੰਦਾ ਹੈ, ਏਕਾ ਨਾਰੀ ਜਦੀ ਹੋਏ ਪਰ ਨਾਰੀ ਧੀ ਭੈਣ ਵਖਾਣੈ, ਦੇਖ ਪਰਾਈਆ ਚੰਗੀਆ ਮਾਵਾਂ ਭੈਣਾਂ ਧੀਆ ਜਾਣੈ। ਇਹ ਬ੍ਰਹਮ ਬੇਦਿਆਂ ਦਾ ਜਦ ਹੈ, ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹਰ ਇੱਕ ਗੁਰਸਿੱਖ ਨੂੰ ਹੁਕਮ ਕੀਤਾ ਹੈ। ਹਜ਼ੂਰ ਨੇ ਇਹ ਬਚਨ ਕੀਤੇ ਹੈ, ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੇ ਬਚਨਾਂ ਅਨੁਸਾਰ ਜਿਨ੍ਹਾਂ ਬੰਦਗੀ ਕਰਨ ਵਾਲੇ ਬ੍ਰਹਮ ਬੇਦਿਆਂ ਨੇ ਐਸਾ ਜੀਵਨ ਦੇ ਵਿੱਚ ਧਾਰਨ ਕੀਤਾ ਹੈ। ਹਜ਼ੂਰ ਕਹਿੰਦੇ ਉਹ ਜਤ ਰੱਖਦਿਆਂ ਹੋਇਆ ਵੀ ਕਹਿੰਦੇ ਕਿ ਅਸੀਂ ਜਤੀ ਨਹੀਂ ਆ। ਇੰਨੀ ਜ਼ਿਆਦਾ ਉਹ ਨਿਮਰਤਾ ਧਾਰਨ ਕਰਕੇ ਰੱਖਦੇ ਹੈ। ਕਿਧਰੇ ਸੂਖਮ ਜਿੰਨਾ ਵੀ ਕਿਤੇ ਹੰਕਾਰ ਨਾ ਆ ਜਾਵੇ ਕਿ ਜੇ ਮੈਂ ਕਹਾਂਗਾ ਕਿ ਮੈਂ ਜਤੀ ਹਾਂ ਜੀ, ਮੇਰੇ ਵਰਗਾ ਕੋਈ ਜਤੀ ਨਹੀਂ ਹੈ, ਮੇਰੇ ਵਰਗਾ ਕੋਈ ਜਤ ਰੱਖਣ ਵਾਲਾ ਨਹੀਂ ਜੀ, ਮੈਂ ਤਾਂ ਜਤ ਰੱਖਦਾ, ਮੈਂ ਤਾਂ ਜਤੀ ਹਾਂ ਜੀ। ਉਹ ਇੰਨੀ ਸੂਖਮ ਜਿੰਨੀ ਹੰਕਾਰ ਹਉਮੈ ਤੋਂ ਬਚਣ ਵਾਸਤੇ ਇਹ ਕਹਿੰਦੇ ਜੀ ਅਸੀਂ ਜਤੇ ਵੀ ਨਹੀਂ ਮਹਾਰਾਜ, ਸਾਡੇ ਤੋਂ ਜਤ ਵੀ ਨਹੀਂ ਰੱਖਿਆ ਜਾ ਸਕਦਾ। ਇਹ ਆਪ ਜੀ ਦੀ ਹੀ ਬਖਸ਼ਿਸ਼ ਹੈ। ਔਰ ਇਸੇ ਪ੍ਰਕਾਰ ਨਾ ਹਉ ਜਤੀ ਸਤੀ ਨਹੀਂ ਪੜਿਆ, ਸਤੀ ਮਹਾਰਾਜ ਸਾਡੇ ਤੋਂ ਸਤ ਵੀ ਨਹੀਂ ਰੱਖਿਆ ਜਾਂਦਾ। ਭਾਵੇਂ ਉਹ ਗੁਰਮੁਖ ਪਿਆਰੇ ਬ੍ਰਹਮ ਬੇਤੇ ਸਤ ਪ੍ਰਤੱਗੀ ਹੁੰਦੇ ਆ, ਜੋ ਵੀ ਮੁਖ ਤੋਂ ਬਚਨ ਕਰਦੇ ਉਹ ਸੱਚਾ ਹੁੰਦਾ ਹੈ, ਕਦਾਚਿਤ ਵੀ ਝੂਠ ਨਹੀਂ ਬੋਲਦੇ। ਇਹ ਨਹੀਂ ਹੈ ਕਿ ਛਲ ਕਰਕੇ ਫਰੇਬ ਕਰਕੇ ਕਿਸੇ ਨੂੰ ਬਚਨ ਕਰ ਦਿੱਤਾ, ਉਸ
ਬਚਨ ਕਰਨ ਵਾਲੇ ਨੂੰ ਭੰਬਲ ਭੂਸੇ ਵਿੱਚ ਪਾ ਕੇ ਤੇ ਆਪ ਭਾਵੇਂ ਮੁੜ ਕੇ ਟਿਚਰਾਂ ਕਰਨ ਆਪ ਖੁਸ਼ ਹੋਣ, ਅਜਿਹਾ ਬ੍ਰਹਮ ਵੇਦਿਆਂ ਦਾ ਜੀਵਨ ਨਹੀਂ ਹੋਇਆ ਕਰਦਾ। ਜਿੱਥੇ ਜਤ ਰੱਖਦੇ ਐ ਉੱਥੇ ਸਤ ਪ੍ਰਤੱਗੇ ਵੀ ਹੁੰਦੇ। ਜੋ ਬਚਨ ਕਰਦੇ ਆ ਨਾ ਉਹ ਸੱਚਾ ਹੀ ਬਚਨ ਕਰਦੇ ਆ, ਕਦੇ ਝੂਠਾ ਨਹੀਂ ਬਚਨ ਕਰਦੇ। ਫਿਰ ਬਾਰ-ਬਾਰ ਉਹ ਬੇਨਤੀਆਂ ਵੀ ਕਰਦੇ ਆ, ਮਹਾਰਾਜ ਭਾਵੇਂ ਹਜੂਰ ਕਹਿੰਦੇ ਉਹ ਸਤ ਪ੍ਰਤੱਗੇ ਵੀ ਹੁੰਦੇ, ਫੇਰ ਵੀ ਕਹਿੰਦੇ ਮਹਾਰਾਜ ਸਾਡੇ ਤੋਂ ਸਤ ਪ੍ਰਤਾਗੇ ਸੱਚਾ ਬਚਨ ਵੀ ਸਾਡੇ ਤੋਂ ਕਮਾਇਆ ਨਹੀਂ ਜਾਂਦਾ, ਮਹਾਰਾਜ ਅਸੀਂ ਸਤੀ ਵੀ ਨਹੀਂ ਹਾਂ। ਉਹ ਨਿਮਰਤਾ ਵਿੱਚ ਆ ਕੇ ਬਾਰ-ਬਾਰ ਬੇਨਤੀਆਂ ਕਰਦੇ ਆ। ਭਾਵੇਂ ਜਿਤਨੇ ਵੀ ਧਾਰਮਿਕ ਗ੍ਰੰਥ ਹੈ, 18 ਪੁਰਾਣ ਹਨ, 6 ਸ਼ਾਸਤਰ ਹੈ, 4 ਵੇਦ ਹੈ, 27 ਸਿਮਰਤੀਆਂ, ਜਿਤਨੀਆਂ ਵੀ ਸੁਰਤੀਆਂ ਨੇ, ਜਿਤਨੇ ਵੀ ਗ੍ਰੰਥ ਹੈ, ਭਾਵੇਂ ਉਹਨਾਂ ਦੇ ਹਸਤਾਮਲ ਹੱਥ ਤੇ ਔਲੇ ਦੀ ਤਰ੍ਹਾਂ ਸਾਰੇ ਉਹਨਾਂ ਨੂੰ ਗਿਆਨ, ਉਹਨਾਂ ਨੂੰ ਪਤਾ ਹੋਵੇ ਕਿਹੜੇ ਗ੍ਰੰਥ ਦੇ ਵਿੱਚ ਕਿਹੜਾ ਗਿਆਨ ਦੱਸਿਆ ਹੈ, ਕਿਸ ਸ਼ਾਸਤਰ ਵਿੱਚ ਕਿਹੋ ਜਿਹਾ, ਕਿਸ ਵੇਦ ਵਿੱਚ ਕਿਹੜਾ ਕਰਮ ਕਾਂਡ ਦੱਸਿਆ, ਕਿਹੜਾ ਗਿਆਨ ਦੱਸਿਆ, ਹਰ ਇੱਕ ਗਿਆਨ ਉਹਨਾਂ ਦੇ ਕੋਲ ਹੋਵੇ। ਪਰ ਫੇਰ ਵੀ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਨਾ ਹਉ ਜਤੀ ਸਤੀ ਨਹੀਂ ਪੜ੍ਹਿਆ। ਮਹਾਰਾਜ ਅਸੀਂ ਕੋਈ ਵੇਦ, ਕੋਈ ਸ਼ਾਸਤਰ, ਕੋਈ ਧਾਰਮਿਕ ਗ੍ਰੰਥ ਨਹੀਂ ਪੜ੍ਹਨਾ ਕੀਤਾ। ਦੁਨੀਆ ਭਰ ਦਾ ਭਾਵੇਂ ਉਹਨਾਂ ਕੋਲ ਕੋਈ ਗਿਆਨ ਹੋਵੇ ਔਰ ਅਧਿਆਤਮਿਕ ਗਿਆਨ ਹੋਵੇ, ਫੇਰ ਵੀ ਉਹ ਬਾਰ-ਬਾਰ ਨਿਮਰਤਾ ਵਿੱਚ ਆ ਕੇ ਬੇਨਤੀਆਂ ਕਰਦੇ ਨੇ, ਸੱਚੇ ਪਾਤਸ਼ਾਹ ਮਹਾਰਾਜ ਨਾ ਅਸੀਂ ਜਤ ਰੱਖਣ ਵਾਲੇ, ਮਹਾਰਾਜ ਨਾ ਅਸੀਂ ਸਤ ਪ੍ਰਤੱਗੀ ਹਾਂ, ਹੇ ਮਹਾਰਾਜ ਨਾ ਹੀ ਅਸੀਂ ਕੋਈ ਵੇਦ ਸ਼ਾਸਤਰ, ਕੋਈ ਗ੍ਰੰਥ ਪੜ੍ਹਨ ਵਾਲੇ ਹਾਂ, ਕਿ ਪ੍ਰਮਾਤਮਾ ਆਪ ਜੀ ਦਾ ਹੀ ਬਖਸ਼ਿਆ ਹੋਇਆ ਬਲ ਹੈ। ਇਹ ਬ੍ਰਹਮ ਵੇਦਿਆਂ ਦੀ ਨਿਮਰਤਾ ਹੈ। ਨਿਮਰਤਾ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦੇ ਹਨ। ਮੂਰਖ ਮੁਗਦਾ ਜਨਮ ਭਇਆ। ਹੇ ਮਹਾਰਾਜ ਵੇਦ ਸ਼ਾਸਤਰ ਦੇ ਗਿਆਨ ਤੋਂ ਹੀਣੇ ਹੋਣ ਕਰਕੇ ਅਸੀਂ ਮੂਰਖ ਹਾਂ। ਇਸ ਪ੍ਰਕਾਰ ਮੂਰਖ ਮੁਗਦਾ ਜਨਮ ਭਇਆ। ਮੁਗਧ ਕਹਿੰਦੇ ਨੇ ਮਹਾਮੂਰਖ ਨੂੰ। ਇਉਂ ਬਾਰ-ਬਾਰ ਬੇਨਤੀਆਂ ਕਰਦੇ ਹੈ। ਤੇ ਮੁਗਦਾ ਨਾਮ ਸੁੰਦਰਤਾ ਦਾ ਵੀ ਹੈ। ਮੁਗਦਾ ਸੁੰਦਰਤਾ ਨੂੰ ਵੀ ਆਖਿਆ ਜਾਂਦਾ ਹੈ। ਭਾਵੇਂ ਸੁੰਦਰ ਸਰੂਪ ਵੀ ਪਰਮਾਤਮਾ ਨੇ ਬਖਸ਼ਿਆ ਹੋਵੇ, ਫਿਰ ਵੀ ਕਹਿੰਦੇ ਮਹਾਰਾਜ ਸਾਡਾ ਕਰੂਪ ਹੈ, ਮਹਾਰਾਜ ਸਾਡਾ ਹਿਰਦਾ ਸੁੰਦਰ ਨਹੀਂ ਹੈ। ਹਿਰਦਾ ਜੇ ਔਗਣਾ ਦੇ ਨਾਲ ਭਰਿਆ ਤੇ ਸਾਡਾ ਸੁੰਦਰ ਸਰੂਪ ਬਣਿਆ ਹੋਇਆ ਭਲਾ ਕੀ ਕਰ ਸਕਦਾ ਹੈ। ਇਉਂ ਬਾਰ-ਬਾਰ ਨਿਮਰਤਾ ਵਿੱਚ ਆ ਕੇ ਉਹ ਗੁਰਮੁਖ ਬੇਨਤੀਆਂ ਕਰਦੇ ਹੈ। ਮੂਰਖ ਮੁਗਦਾ ਜਨਮ ਭਇਆ। ਮਹਾਰਾਜ ਅਧਿਆਤਮਕ ਗਿਆਨ ਤੋਂ ਸਖਣੇ ਹੋਣ ਕਰਕੇ ਅਸੀਂ ਮੂਰਖ ਹਾਂ, ਅਣਜਾਣ ਹਾਂ। ਮੂਰਖ ਦਾ ਵੈਸੇ ਅਖਰੀ ਅਰਥ ਹੁੰਦਾ ਹੈ ਅਣਜਾਣ। ਮੂਰਖ ਬੇਸਮਝ ਨੂੰ ਆਖਿਆ ਜਾਂਦਾ ਹੈ। ਉਹ ਸਭ ਕੁਝ ਸਮਝਦਾਰ ਹੋਣ ਦੇ ਬਾਵਜੂਦ ਵੀ ਬਾਰ-ਬਾਰ ਕਹਿੰਦੇ ਮਹਾਰਾਜ ਅਸੀਂ ਮੂਰਖ ਹਾਂ, ਮਹਾਰਾਜ ਅਸੀਂ ਬੇਸਮਝੇ ਹਾਂ, ਸਾਨੂੰ ਕੋਈ ਗਿਆਤ ਨਹੀਂ ਹੈ। ਹੇ ਪਰਮਾਤਮਾ, ਹੇ ਅਕਾਲ ਪੁਰਖ ਪਰਮੇਸ਼ਰ ਜੀ, ਮੂਰਖ ਮੁਗਦਾ ਜਨਮ ਭਇਆ। ਮਹਾਰਾਜ ਮਹਾਮੂਰਖਾਂ ਦੇ ਘਰ ਇਹ ਸੰਸਾਰ ਭਰ ਦੇ ਅੰਦਰ ਮਹਾਰਾਜ ਸਾਡਾ ਜਿਹੜਾ ਜਨਮ ਹੋਇਆ ਨਾ, ਭਾਵੇਂ ਸਿੱਖਾਂ ਦੇ ਘਰ ਜਨਮ ਹੋਇਆ ਹੋਵੇ, ਮਾਤਾ ਪਿਤਾ ਬਹੁਤ ਬੰਦਗੀ ਵਾਲੇ ਹੋਣ, ਸੇਵਾ ਤੇ ਸਿਮਰਨ ਕਰਨ ਵਾਲਿਆਂ ਨੇ ਜਨਮ ਦਿੱਤਾ ਹੋਵੇ, ਅੱਗੇ ਉਹ ਬ੍ਰਹਮ ਵੇਤਾ ਵੀ ਹੋਵੇ, ਪਰ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਹ ਨਿਮਰਤਾ ਵਿੱਚ ਆ ਕੇ ਇਉਂ ਹੀ ਬਾਰ-ਬਾਰ ਬੇਨਤੀਆਂ ਕਰਦੇ ਹੈ। ਮਹਾਰਾਜ ਮੂਰਖ ਮੁਗਦਾ ਜਨਮ ਭਇਆ। ਮਹਾਰਾਜ ਸਾਡਾ ਬੇਸਮਝਿਆਂ ਦੇ ਘਰ ਵਿੱਚ ਜਨਮ ਹੋਇਆ। ਹੇ ਪਰਮਾਤਮਾ, ਹੇ ਅਕਾਲ ਪੁਰਖ ਪਰਮੇਸ਼ਰ, ਐਸਾ ਆਪ ਨੇ ਸੰਸਾਰ ਦੇ ਅੰਦਰ ਸਾਨੂੰ ਜਨਮ ਦਿੱਤਾ ਹੈ। ਪ੍ਰਣਵਤ ਨਾਨਕ ਤਿਨ ਕੀ ਸਰਣਾ। ਸ਼ਬਦ ਦੀਆਂ ਸਮਾਪਤੀ ਦੀਆਂ ਪੰਕਤੀਆਂ ਵਿੱਚ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਹੈ, ਹੇ ਅਕਾਲ ਪੁਰਖ ਪਰਮੇਸ਼ਰ ਜੀ, ਪ੍ਰਣਵਤ ਦੋਨੋਂ ਹੱਥ ਜੋੜ ਕੇ ਅਸੀਂ ਬੇਨਤੀ ਕਰ ਰਹੇ ਹਾਂ। ਮਹਾਰਾਜ ਨਿਮਰਤਾ ਵਿੱਚ ਆ ਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਆ। ਪ੍ਰਣਵਤ ਨਾਨਕ ਤਿਨ ਕੀ ਸਰਣਾ। ਮਹਾਰਾਜ ਉਹਨਾਂ ਬ੍ਰਹਮ ਵੇਦਿਆਂ ਦੀ ਅਸਾਂ ਨੇ ਸ਼ਰਨ ਧਾਰਨ ਕੀਤੀ ਹੈ, ਜਿਨ ਤੂੰ ਨਾਹੀ ਵਿਸਰਿਆ, ਜਿਨ੍ਹਾਂ ਦੇ ਹਿਰਦੇ ਵਿੱਚੋਂ ਮਹਾਰਾਜ ਆਪ ਜੀ ਕਦੇ ਵੀ ਵਿਸਰਦੇ ਨਹੀਂ ਹੋ। ਹਰ ਇੱਕ ਸਵਾਸ ਨਾਲ ਆਪ ਜੀ ਦਾ ਉਹ ਚਿੰਤਨ ਕਰਦੇ ਹੈ। ਕਦਾਚਿਤ ਵੀ ਮਹਾਰਾਜ ਆਪ ਜੀ ਦੀ ਯਾਦ ਨੂੰ ਵਿਸਾਰਦੇ ਨਹੀਂ ਹੈ। ਹਰ ਇੱਕ ਸਵਾਸ ਉਹ ਸਫਲਾ ਕਰਦੇ ਹੈ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ,
ਅਮੋਲਕ ਸਵਾਸ ਜਾਣ ਕੇ ਮਹਾਰਾਜ ਹਰ ਸਮੇਂ ਹਰ ਇੱਕ ਸਵਾਸ ਨਾਲ ਆਪ ਜੀ ਦਾ ਚਿੰਤਨ ਕਰਦੇ ਹੈ। ਜਿਨ੍ਹਾਂ ਦੇ ਪਰਥਾਏ ਹਜੂਰ ਨੇ ਫਰਮਾਨ ਕੀਤਾ, ਕਹਿੰਦੇ ਹਨ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ। हे ਪਰਮੇਸ਼ਰ ਜੀ, ਜੋ ਬੰਦਗੀ ਕਰਨ ਵਾਲੇ ਹਰ ਇੱਕ ਸਵਾਸ ਨਾਲ ਆਪ ਜੀ ਨੂੰ ਯਾਦ ਕਰਦੇ ਹੈ, ਮਨ ਕਰਕੇ ਕਦਾਚਿਤ ਵੀ ਆਪ ਜੀ ਦੀ ਯਾਦ ਵਿਸਾਰਦੇ ਨਹੀਂ। ਮਹਾਰਾਜ ਤਿਨ ਕੀ ਸਰਣਾ, ਉਹਨਾਂ ਦੀ ਆਸਾ ਨੇ ਸ਼ਰਨ ਧਾਰਨ ਕੀਤੀ ਹੈ। ਜਿਨ ਤੂੰ ਨਾਹੀਂ ਵਿਸਰਿਆ, ਜਿਨ੍ਹਾਂ ਨੂੰ ਕਦੇ ਆਪ ਜੀ ਵਿਸਰਦੇ ਨਹੀਂ ਹੋ, ਹਰ ਸਮੇਂ ਆਪ ਜੀ ਦੀ ਯਾਦ ਵਿੱਚ ਉਹ ਜੁੜੇ ਰਹਿੰਦੇ ਹੈ। ਸਰੀਰ ਕਰਕੇ ਭਾਵੇਂ ਸੰਸਾਰ ਵਿੱਚ ਵਿਚਰਦੇ ਹੈ, ਪਰ ਚਿੱਤ ਕਰਕੇ ਆਪ ਜੀ ਦੇ ਚਰਨਾਂ ਵਿੱਚ ਹੀ ਸਮਾਏ ਰਹਿੰਦੇ ਹੈ। ਹਿਰਦੇ ਕਰਕੇ ਕਦੇ ਵੀ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਨੂੰ ਵਿਸਾਰਦੇ ਨਹੀਂ ਹੈ। ਹਜੂਰ ਨੇ ਇਹ ਅਖੀਰਲੀ ਪੰਕਤੀ ਵਿੱਚ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ, हे ਗੁਰਸਿੱਖ, ਇਉਂ ਬਾਰ-ਬਾਰ ਜੋਦੜੀਆਂ ਕਰਿਆ ਕਰ। ਅਕਾਲ ਪੁਰਖ ਵਾਹਿਗੁਰੂ ਜੀ ਦੇ ਸਨਮੁਖ ਹੋ ਕਰਕੇ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਹੋ ਕੇ, ਦੋਵੇਂ ਹੱਥ ਜੋੜ ਕੇ ਇੱਕ ਚਿੱਤ ਹੋ ਕੇ ਜੋਦੜੀ ਕਰਿਆ ਕਰ। ਮਹਾਰਾਜ ਪ੍ਰਣਮਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀਂ ਵਿਸਰਿਆ। हे ਸਤਿਗੁਰੂ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਹਿਰਦੇ ਵਿੱਚੋਂ ਆਪ ਜੀ ਦੀ ਯਾਦ ਵਿਸਰਦੀ ਨਹੀਂ ਹੈ ਨਾ, ਮਹਾਰਾਜ ਉਹਨਾਂ ਦੀ ਸ਼ਰਨ, ਉਹਨਾਂ ਦੀ ਸੰਗਤ ਸਾਨੂੰ ਬਖਸ਼ਿਸ਼ ਕਰੋ। हे ਮਹਾਰਾਜ, ਤਿੰਨਾਂ ਬ੍ਰਹਮ ਬੇਤੇ ਬੰਦਗੀ ਕਰਨ ਵਾਲਿਆਂ ਦੀ ਸੰਗਤ ਸਾਨੂੰ ਬਖਸ਼ੋ। ਸਾਡੇ ਹਿਰਦੇ ਅੰਦਰ ਵੀ ਆਪ ਜੀ ਦੀ ਯਾਦ ਵਸ ਜਾਵੇ। ਜੋ ਆਪ ਜੀ ਦਾ ਫਰੇਮ ਰੂਪੀ ਰੰਗ ਉਹਨਾਂ ਬ੍ਰਹਮ ਬੇਤਿਆਂ ਦੇ ਹਿਰਦੇ ਦੇ ਲੱਗਾ ਹੈ, ਉਹ ਰੰਗ ਸਾਡੇ ਵੀ ਹਿਰਦੇ ਤੇ ਲੱਗ ਜਾਵੇ। ਸੰਸਾਰ ਭਰ ਦੇ ਵਿਸ਼ੇ ਸੁੱਖਾਂ ਦੇ ਰੰਗ ਸਾਰੇ ਅਭਾਵ ਹੋ ਜਾਣ। ਕੇਵਲ ਆਪ ਜੀ ਦਾ ਨਾਮ ਦਾ ਜੋ ਮਨਜੀਠ ਰੰਗ ਹੈ, ਸਾਡੇ ਹਿਰਦੇ ਤੇ ਲੱਗ ਜਾਵੇ। ਐਸੀ ਮਹਾਰਾਜ ਸੱਚੇ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਪੰਜਾਂ ਕਕਾਰਾਂ ਦੇ ਧਾਰਨੀ ਹੋਵੋ। ਨਿਤਨੇਮ ਦੇ ਰਹਿਤ ਮਰਜ਼ਾਦਾ ਦੇ ਪਰਪੱਕਤਾ ਹੋ ਕਰਕੇ ਜੀਵਨ ਨੂੰ ਸਫਲਾ ਬਣਾਵੋ ਜੀ। ਪਤਿਤ ਪੁਣੇ ਦਾ ਨਸ਼ਿਆਂ ਦਾ ਤਿਆਗ ਕਰਕੇ ਗੁਰੂ ਵਾਲੇ ਬਣ ਕੇ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲੜ ਲੱਗ ਕੇ ਲੋਕ ਪਰਲੋਕ ਸਵਾਰਨਾ ਕਰੋ। ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨੇ ਹੈ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਗਰੀਬ ਨਵਾਜ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਨਾਮ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਾਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀਂ ਵਿਸਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।